ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 20 जनवरी 2021 7 माघ नानक शाही संमत 552 का दिन है। तो डॉक्टर साहब, प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस व्यूअर्स, जे तुसीं हक सच इंसाफ ते पैरा दिंदा इक्को एक चैनल TV84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आरसीन केबल, बेलफैब केबल इन कैनेडा, roku, जादू बॉक्स, शावा, फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਮਰੀਕਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਭਰ ਦੀਆਂ ਜਿਹੜੀਆਂ ਅੱਖਾਂ ਨੇ, ਜੋ ਮੀਡੀਆ ਹੈ ਉਹ ਅਮਰੀਕਾ ਦੇ ਉੱਪਰ ਹੀ ਟਿਕਿਆ ਹੋਇਆ ਸੀ, ਕਿਉਂਕਿ ਅੱਜ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਅਤੇ ਕਮਲਾ ਹੈਰਿਸ ਦਾ ਓਥ ਟੇਕਿੰਗ ਜਿਹੜੀ ਸੈਰਾਮਨੀ ਜਿਹੜੀ ਸੀ ਉਹ ਸੁੱਖ ਸਬੇਲੀ ਨਾਲ ਉਹ ਨਿਬੜ ਗਈ ਔਰ ਕੋਈ ਵੀ ਹਿੰਸਕ ਘਟਨਾ नहीं वापरी। और ਪ੍ਰੈਜ਼ੀਡੈਂਟ ਜੋ ਬਾਈਡਨ ਨੇ ਆਪਣੀ ਲਗਭਗ 20 ਮਿੰਟ ਦੀ ਜਿਹੜੀ ਸਪੀਚ ਸੀ ਉਸ ਦੇ ਵਿੱਚ ਅਮਰੀਕਾ ਵਾਸੀਆਂ ਨੂੰ ਜਮਹੂਰੀਅਤ ਦੀ ਜਿੱਤ ਦਾ ਜਿਹੜਾ ਉਹ ਸੁਨੇਹਾ ਦਿੰਦਿਆਂ ਕਿਹਾ ਏਕਤਾ ਅਤੇ ਇਕਜੁੱਟਤਾ ਦਾ ਜਿਹੜਾ ਮੈਸੇਜ ਵੀ ਉਹਨਾਂ ਨੇ ਦਿੱਤਾ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਅਗਲੇ 4 ਸਾਲਾਂ ਦੇ ਵਿੱਚ ਜਿਹੜੀਆਂ ਜਿਹੜੇ ਚੈਲੰਜ ਨੇ, ਕਿਹੜੀਆਂ ਮੁਸ਼ਕਲਾਂ ਨੇ ਉਹ ਆਉਣਗੀਆਂ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਅਸੀਂ ਸਾਰਿਆਂ ਨੇ ਬੜਾ ਹੀ ਸੁੱਖ ਦਾ ਸਾਹ ਲਿਆ ਕਿ ਸ਼ੁਕਰ ਹੈ ਜਿਹੜੀ ਸੈਰਾਮਨੀ ਹੈ, ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕਮਲਾ ਹੈਰਿਸ ਦੀ ਜਿਹੜੀ ਓਥ ਟੇਕਿੰਗ ਸੈਰਾਮਨੀ ਬੜੀ ਸੁੱਖ ਸਪੀਲੀ ਦੇ ਨਾਲ ਨਿਬੜੀ ਹੈ। ਸਾਰਿਆਂ ਨੇ ਆਪਾਂ ਨੇ ਸੁੱਖ ਦਾ ਸਾਹ ਲਿਆ। ਜੋ ਅਗਲੇ ਜਿਹੜੇ 4 ਸਾਲ ਨੇ ਇਹਨਾਂ ਦੇ ਰਾਹ ਦੇ ਵਿੱਚ ਜੋ ਵੀ ਚੈਲੰਜ ਆਉਣਗੇ ਜਾਂ ਮੁਸ਼ਕਲਾਂ ਆਉਣਗੀਆਂ ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਪਿਛਲੇ 2-3 ਦਿਨ ਤੋਂ ਹੀ ਲਗਾਤਾਰਤਾ ਨਾਲ ਅਸੀਂ ਅਮਰੀਕਾ ਨੂੰ ਪਹਿਲ ਦਿੰਦੇ ਰਹੇ ਕਿਉਂਕਿ ਇਹ ਸਾਡਾ ਅਡਾਪਟਡ ਮੁਲਕ ਹੈ। ਔਰ ਇਕੱਲਾ ਇਹੀ ਨਹੀਂ ਕਿ ਵੀ ਅਸੀਂ ਜਿਸ ਧਰਤੀ ਦਾ ਅੰਨ ਜਲ ਖਾਂਦੇ ਹਾਂ ਉਸ ਦੇ ਖੈਰ ਖਵਾਹ ਹੈ, ਪਰ ਕਿਉਂਕਿ ਅਮਰੀਕਾ ਬੀਕਨ ਆਫ ਹੋਪ, ਜਿਸ ਨੂੰ ਜੇ ਕਹੋ ਕਿ ਸਾਰੀ ਦੁਨੀਆ ਦੀਆਂ ਆਸਾਂ ਦਾ ਕੇਂਦਰ ਵੀ ਹੈ, ਕਿਉਂਕਿ ਬਹੁਤ ਵਾਰ ਜਿਨ੍ਹਾਂ ਨੂੰ ਅਸੀਂ ਰੋਲ ਮਾਡਲ ਦੇ ਤੌਰ ਤੇ ਦੇਖਦੇ ਹਾਂ ਜਾਂ ਆਦਰਸ਼ ਦੇ ਤੌਰ ਤੇ ਦੇਖਦੇ ਹਾਂ, ਜਦੋਂ ਉਹਨਾਂ ਦੀਆਂ ਚੂੜਾਂ ਹਿੱਲਣ ਜਾਂ ਉਹਨਾਂ ਦੀਆਂ ਫਾਊਂਡੇਸ਼ਨਸ ਕਮਜ਼ੋਰ ਜਾਪਣ, ਉਦੋਂ ਫਿਰ ਸਾਰੇ ਪਾਸੇ ਇੱਕ ਅਨਸਰਟਨਟੀ ਹੁੰਦੀ ਹੈ। ਸੋ ਅੱਜ ਦੀ ਇਨੋਗਰੇਸ਼ਨ ਪ੍ਰੈਜ਼ੀਡੈਂਟ ਜੋ ਬਾਈਡਨ ਔਰ ਕਮਲਾ ਹੈਰਿਸ ਦੀ, ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜਾਂ ਵਾਈਸ ਪ੍ਰੈਜ਼ੀਡੈਂਟ ਇਲੈਕਟ ਸੀ, ਅੱਜ ਤੋਂ ਅਸੀਂ ਉਹਨਾਂ ਨੂੰ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਕਹਿ ਕੇ ਐਡਰੈਸ ਕਰਾਂਗੇ। ਇਹ ਇੱਕ ਜਿਸ ਕਿਸਮ ਦਾ ਮਾਹੌਲ ਇੱਥੇ ਬਣਿਆ ਹੋਇਆ ਸੀ, ਔਰ ਖ਼ਾਸ ਤੌਰ 'ਤੇ ਕੈਪੀਟਲ ਹਿੱਲ ਦੇ ਉੱਤੇ ਜਿਹੜੀ ਬਿਲਕੁਲ ਗੁੰਡਾ ਭੀੜ ਦਾ ਹਮਲਾ ਉਹਨਾਂ ਦਾ ਅੰਦਰ ਜਾ ਕੇ ਹਿੰਸਕ ਹੋਣਾ, ਉਸ ਨੂੰ ਅਮਰੀਕਾ ਦੇ ਜਿਹੜੇ ਸੱਚਮੁੱਚ ਇਸ ਨੂੰ ਸਮਝਣ ਵਾਲੇ ਨੇ ਸਿਸਟਮ ਨੂੰ, ਉਹਨਾਂ ਨੇ ਔਰ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਆਪਣੇ ਐਡਰੈਸ ਦੇ ਵਿੱਚ ਇਸ ਨੂੰ ਡੈਮੋਕ੍ਰੇਸੀ ਤੇ ਹਮਲਾ ਕਿਹਾ, ਜਮਹੂਰੀਅਤ ਤੇ ਹਮਲਾ ਕਿਹਾ। ਔਰ ਉਸ ਤੋਂ ਬਾਅਦ ਜਿਸ ਕਿਸਮ ਦੀਆਂ ਖਬਰਾਂ ਸਨ, ਇੰਟੈਲੀਜੈਂਸ ਰਿਪੋਰਟਸ ਵੀ ਸਨ ਕਿ ਅਮਰੀਕਾ ਦੀਆਂ 50 ਸਟੇਟਸ ਦੀਆਂ ਕੈਪੀਟਲਸ ਦੇ ਵਿੱਚ ਹਥਿਆਰਬੰਦ ਪ੍ਰੋਟੈਸਟ ਦੀ ਲਾਈਨ, ਔਰ ਈਵਨ ਇਹ ਇਨੋਗਰੇਸ਼ਨ ਪੀਸਫੁਲੀ ਗੁਜ਼ਰੇਗੀ ਕਿ ਨਹੀਂ, ਇਸ ਨੂੰ ਲੈ ਕੇ ਵੀ ਕਾਫੀ ਫਿਕਰ ਸੀ। 25,000 ਤੋਂ ਜ਼ਿਆਦਾ ਨੈਸ਼ਨਲ ਗਾਰਡਸ ਵਾਸ਼ਿੰਗਟਨ 'ਚ ਤਾਇਨਾਤ ਸਨ, ਕਰਫਿਊ ਲੱਗਾ ਸੀ ਔਰ ਬਹੁਤ ਰਿਸਟ੍ਰਿਕਟਿਡ ਐਂਟਰੀ ਸੀ। ਹਾਲਾਂ ਏਜੰਸੀਆਂ ਵੱਲੋਂ ਪਹਿਲਾਂ ਐਡਵਾਈਸ ਦਿੱਤੀ ਗਈ ਸੀ ਕਿ ਵੀ ਇਨਡੋਰ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਬਾਈਡਨ ਔਰ ਕਮਲਾ ਹੈਰਿਸ ਸਹੁੰ ਚੁੱਕਣ, ਪਰ ਬਾਈਡਨ ਨੇ ਇਸ ਤੋਂ ਇਨਕਾਰ ਕੀਤਾ। ਉਹਨਾਂ ਨੇ ਕਿਹਾ ਜੀ ਜੋ ਹੋਏਗਾ
ਦੇਖਿਆ ਜਾਏਗਾ, ਪਰ ਇਹ ਓਪਨ ਦੇ ਵਿੱਚ ਹੀ ਹੋਏਗਾ। ਲੇਕਿਨ ਬੜੀ ਰੈਸਟ੍ਰਿਕਟਿਡ ਐਂਟਰੀ ਸੀ, ਔਰ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਸਿਕਿਉਰਿਟੀ ਦੇ ਐਂਗਲ ਨੂੰ ਮੱਦੇਨਜ਼ਰ ਰੱਖਦੇ ਹਾਂ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਨੇ ਸਹੁੰ ਵੀ ਚੁੱਕੀ, ਉਹ ਜਿਹੜਾ ਨਿਰਧਾਰਿਤ ਟਾਈਮ ਹੁੰਦਾ ਉਸ ਤੋਂ 15-16 ਮਿੰਟ ਪਹਿਲਾਂ ਚੁੱਕੀ, ਕਿਉਂਕਿ ਇਹ ਵੀ ਹੁੰਦਾ ਹੈ ਕਿ ਜੇ ਕਿਸੇ ਨੇ ਕੋਈ ਇਸ ਕਿਸਮ ਦੀ ਕੋਈ ਸ਼ਰਾਰਤ ਪਲਾਨ ਕੀਤੀ ਹੋਈ ਹੈ ਤੇ ਉਸ ਦਾ ਕੋਈ ਟਾਈਮ ਹੋਏਗਾ ਤਾਂ ਉਹ ਟਾਈਮ ਨਾ ਦਿੱਤਾ ਜਾਏ। ਔਰ ਉਸ ਤੋਂ ਇਲਾਵਾ ਅਦਰਵਾਈਜ਼ ਜਦੋਂ ਤੁਸੀਂ ਇਸ ਨੂੰ ਲਾਈਵ ਦੇਖਦੇ ਹੋ ਜਾਂ ਜਿਨ੍ਹਾਂ ਨੇ ਵੀ ਦੇਖਿਆ, ਦੁਨੀਆ ਭਰ 'ਚ ਕਰੋੜਾਂ ਲੋਕਾਂ ਨੇ ਦੇਖਿਆ, ਅਮਰੀਕਾ ਦੀ ਲਗਭਗ 2.5 ਸਦੀਆਂ ਦੀ ਗ੍ਰੇਸ, ਬਿਊਟੀ, ਉਹਨਾਂ ਦਾ ਇੱਕ ਆਰਡਰਲੀ ਤਰੀਕਾ, ਔਰ ਜਿਹੜੀਆਂ ਚੇਂਜਿਸ ਇਹਨਾਂ ਸਾਰੇ 2-2.5 ਸਦੀਆਂ ਦੇ ਵਿੱਚ ਆਈਆਂ ਨੇ ਕਿ ਕਿੱਥੇ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਪ੍ਰੈਜ਼ੀਡੈਂਟ ਬਾਈਡਨ ਨੇ ਆਪਣੇ ਐਡਰੈਸ ਦੇ ਵਿੱਚ ਉਹਨਾਂ ਦੀ ਸਪੀਚ ਦੀ ਸਾਰੀ ਟਰਾਂਸਕ੍ਰਿਪਟ ਸਾਡੇ ਕੋਲ ਹੈ, ਲੇਕਿਨ ਮੈਂ ਸਾਰੇ ਨੁਕਤੇ ਤਾਂ ਨਹੀਂ ਡਿਸਕਸ ਕਰ ਸਕਾਂਗਾ, ਪਰ ਟੱਚ ਬੇਸ ਮੈਂ ਸਾਰਿਆਂ ਦੇ ਨਾਲ ਹੀ ਜਿਹੜੇ ਮੁੱਖ ਤੌਰ 'ਤੇ ਉਹਨਾਂ ਨੇ ਗੱਲਾਂ ਕਹੀਆਂ। ਔਰ ਇਸ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਕਦੇ 108 ਸਾਲ ਪਹਿਲਾਂ ਇਸ ਵਾਸ਼ਿੰਗਟਨ ਡੀਸੀ ਦੇ ਵਿੱਚ ਹਜ਼ਾਰਾਂ ਵਿਖਾਵਾਕਾਰੀਆਂ ਦੀ ਭੀੜ ਸੀ, ਪ੍ਰੋਟੈਸਟਰਸ ਦੀ ਭੀੜ ਸੀ ਕਿ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਮਿਲਣਾ ਚਾਹੀਦਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ 1920 ਤੱਕ ਪਹੁੰਚਦੇ ਹਾਂ, ਉਸ ਤੋਂ ਪਹਿਲਾਂ ਬੜੀ ਜ਼ਬਰਦਸਤ ਡਿਬੇਟ ਸੀ ਔਰ ਅਮਰੀਕਾ ਡਿਵਾਈਡਡ ਸੀ ਇਸ ਲਾਈਨ ਦੇ ਉੱਤੇ। ਜਿਵੇਂ ਅੱਜ ਵੀ ਸਾਡੇ ਸਮਾਜ 'ਚ ਅਜੇ ਵੀ ਉਸ ਕਿਸਮ ਦੀ ਪਛਾਣ ਖਿੱਚੂ ਸੋਚ ਹੈ ਜਦੋਂ ਔਰਤਾਂ ਦੀ ਕਾਬਲੀਅਤ ਦੀ ਗੱਲ ਹੁੰਦੀ ਹੈ ਜਾਂ ਔਰਤਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ। ਅਜੇ ਵੀ ਈਵਨ ਸਾਡੇ ਪੰਜਾਬੀ ਕਲਚਰ ਦੇ ਵਿੱਚ ਵੀ ਜਿਹਨੂੰ ਮੇਲ ਸ਼ਾਵਨਿਜ਼ਮ ਕਹਿੰਦੇ ਨੇ ਕਿ ਅਸੀਂ ਅਜੇ ਉਹ ਮਰਦਾਨਗੀ ਪ੍ਰਧਾਨ ਸਮਾਜ ਵਾਂਗ ਹੀ ਸੋਚਦੇ ਹਾਂ, ਔਰ ਬਹੁਤ ਸਾਰੇ ਸਾਡੇ ਅਖਾਣ ਵੀ ਉਸ ਪਾਸੇ ਨੂੰ ਪੁਆਇੰਟ ਆਊਟ ਕਰਦੇ ਨੇ। ਕਲਚਰਲ ਬਿਮਾਰੀ ਹੈ, ਅਮਰੀਕਾ 'ਚ ਵੀ ਇਹ ਸੀ, ਸਾਰੀਆਂ ਸੁਸਾਇਟੀਜ਼ 'ਚ ਰਹੀ ਹੈ ਇਹ ਡਿਬੇਟ, ਪਹਿਲਾਂ ਬ੍ਰਿਟਨ ਦੇ ਵਿੱਚ ਵੀ ਰਹੀ ਲੰਬਾ ਵਕਤ ਕਿ ਭਾਈ ਨਹੀਂ ਵੋਟ ਕਰਨ ਦੇਣੀ, ਉਹਨਾਂ ਨੂੰ ਹੱਕ ਨਹੀਂ ਹੈ, ਫਿਰ ਬਹੁਤ ਥੋੜਿਆਂ ਨੂੰ ਦਿੱਤਾ ਹੈ, ਉਹਦੇ 'ਚ ਵੀ ਉਮਰ ਰੱਖੀ ਹੋਈ ਸੀ, ਉਹਦੇ 'ਚ ਵੀ ਕੌਣ ਟੈਕਸ ਪੇ ਕਰ ਰਿਹਾ ਹੈ। ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਮੁਲਕਾਂ ਨੂੰ ਵਿਮਨ ਹੈਡ ਕਰਦੀਆਂ ਨੇ, ਹੈਡ ਆਫ ਦਾ ਸਟੇਟ ਨੇ, ਔਰ ਬਾਈਡਨ ਨੇ ਆਪਣੀ ਪ੍ਰੈਜੈਂਟੇਸ਼ਨ, ਕਿਉਂਕਿ ਜਿਹੜੀ ਇਨੌਗਰਲ ਸਪੀਚ ਹੁੰਦੀ ਹੈ ਇਹ ਅਸਲ 'ਚ ਹਿਸਟੋਰੀਕਲ ਵੀ ਹੁੰਦੀ ਹੈ, ਇਕੱਲੀ ਸਿਰਫ ਉਸ ਦਿਨ ਜਾਂ ਉਸ ਮੌਕੇ ਲਈ ਨਹੀਂ ਹੁੰਦੀ, ਇਹ ਅਗਲੇ 4 ਸਾਲ ਦਾ ਤੁਹਾਡਾ ਇੱਕ ਬੋਰਡ ਵੀ ਹੈ, ਬਿਲ ਬੋਰਡ ਵੀ ਹੈ ਕਿ ਤੁਹਾਡੀ ਸੋਚ ਇਸ 'ਚੋਂ ਰਿਫਲੈਕਟ ਹੋਣੀ ਚਾਹੀਦੀ ਹੈ, ਔਰ ਤੁਹਾਡੀਆਂ ਨੀਤੀਆਂ ਜਿਹੜੀਆਂ ਨੇ ਫਰਦਰ ਉਸ ਲਾਈਨ ਦੇ ਉੱਤੇ ਹੀ ਹੋਣਗੀਆਂ। ਸੋ ਇਹ ਤੁਹਾਡਾ ਆਈਨਾ ਹੈ, ਮਿਰਰ ਹੈ, ਜਿਹਦੇ 'ਚੋਂ ਅਗਲਿਆਂ ਨੇ ਅਗਲੇ 4 ਸਾਲ ਤੁਹਾਨੂੰ ਦੇਖਣਾ ਹੈ ਕਿ ਵੀ ਤੁਸੀਂ ਇਹ ਕਿਹਾ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਇੱਕ ਔਰਤ ਨੂੰ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਜਿਹੜਾ ਆਪਣਾ ਨਾਲ ਨੋਮੀਨੀ ਬਣਾਉਣਾ, ਉਹਨਾਂ 'ਚੋਂ ਵੀ ਫਰਦਰ ਉਹ ਬੀਬੀ ਜਿਹੜੀ ਕਿ ਆਪਣੀਆਂ ਉਸ ਦੀਆਂ ਏਸ਼ੀਅਨ ਰੂਟਸ ਨੇ, ਤਾਮਿਲਨਾਡੂ ਦੇ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਲੇਡੀ, ਪਰ ਉਹ ਜ਼ਿਆਦਾ ਹੈਰੀਟੇਜ ਕਿਉਂਕਿ ਉਹਨਾਂ ਦੀ ਮਾਂ ਨੇ ਜਿਹੜਾ ਉਹ ਇੱਕ ਜਮਾਈਕਨ ਨਾਲ ਵਿਆਹ ਕੀਤਾ, ਕਾਲੇ ਨਾਲ, ਔਰ ਬਾਅਦ ਦੇ ਵਿੱਚ ਉਹਨਾਂ ਦਾ ਡਾਈਵੋਰਸ ਵੀ ਹੋਇਆ ਹੈ। ਇਹ ਜਿਹੜੇ ਨੇ ਛੋਟੀਆਂ ਹੀ ਸੀ ਭੈਣਾਂ, ਔਰ ਉਹਨਾਂ ਨੂੰ ਰੇਸ ਤਾਂ ਫਿਰ ਮਾਂ ਨੇ ਜਿਹੜਾ ਉਹਨਾਂ ਵੈਲਿਊਜ਼ 'ਚ ਕੀਤਾ ਜਿਹੜੇ ਉਹਦੇ ਹਸਬੈਂਡ ਦੀਆਂ ਸੀ, ਕ੍ਰਿਸਚਨ ਵੈਲਿਊਜ਼, ਚਰਚ ਨਾਲ ਜੁੜੀ ਹੋਈ, ਔਰ ਦੂਜੀ ਸੋ ਉਹ ਹੈਰੀਟੇਜ ਜਿਹੜਾ ਹੈ ਉਹ ਅਫਰੀਕਨ ਅਮਰੀਕਨ ਵੀ। ਸੋ ਇਹ ਦੋਨੋਂ ਹੀ ਜਦੋਂ ਈਵਨ ਸਹੁੰ ਚੁਕਾਉਣ ਤੋਂ ਪਹਿਲਾਂ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਨੂੰ ਅਮਰੀਕਾ 'ਚ ਪਹਿਲਾਂ ਸਹੁੰ ਚੁਕਾਈ ਜਾਂਦੀ ਹੈ, ਔਰ ਇਸ ਦਾ ਵੀ ਰੀਜ਼ਨ ਹੈ ਕਿ ਬਈ ਜੇ ਪ੍ਰੈਜ਼ੀਡੈਂਟ ਸਹੁੰ ਚੁੱਕ ਲੈਂਦਾ ਹੈ ਔਰ ਸਹੁੰ ਚੁੱਕਦਿਆਂ ਉਹਨੂੰ ਕੁਝ ਹੋ ਜਾਂਦਾ ਹੈ, ਹਾਰਟ ਅਟੈਕ ਹੋ ਜਾਂਦਾ ਹੈ ਜਾਂ ਕੋਈ ਉਹਨੂੰ ਸ਼ੂਟ ਡਾਊਨ ਕਰ ਦਿੰਦਾ ਹੈ, ਤੇ ਮੁਲਕ ਬਿਨਾਂ ਕਿਸੇ ਪ੍ਰੈਜ਼ੀਡੈਂਟ ਤੋਂ ਜਾਂ ਬਿਨਾਂ ਆਰਡਰ ਤੋਂ ਹੋਏਗਾ। ਸੋ ਵਾਈਸ ਪ੍ਰੈਜ਼ੀਡੈਂਟ ਨੂੰ ਇਸ ਲਈ ਪਹਿਲਾਂ ਸਹੁੰ ਚੁਕਾਈ ਜਾਂਦੀ ਹੈ ਕਿ ਭਾਈ ਉਹ ਜਿਹੜਾ ਪ੍ਰੈਜ਼ੀਡੈਂਟ ਦੀ ਥਾਂ ਲੈਣ ਲਈ ਮੌਜੂਦ ਹੈ, ਔਰ ਵਾਈਸ ਪ੍ਰੈਜ਼ੀਡੈਂਟ ਨੂੰ ਸੁਪਰੀਮ ਕੋਰਟ ਦਾ ਜੱਜ ਸਹੁੰ ਚੁਕਾਉਂਦਾ ਹੈ। ਔਰ ਅੱਜ ਇਹ ਵੀ ਕੋਈ ਯੂਨੀਕ ਗੱਲ ਸੀ ਕਿ ਜਿਸ ਸੁਪਰੀਮ ਕੋਰਟ ਦੀ ਜੱਜ ਨੇ ਕਮਲਾ ਹੈਰਿਸ ਨੂੰ ਸਹੁੰ ਚੁਕਾਈ, ਉਹ ਵੀ ਸਪੈਨਿਸ਼ ਓਰੀਜਨ ਦੀ, ਹਿਸਪੈਨਿਕ, ਔਰ ਜ਼ਾਹਰ ਹੈ ਕਿ ਜੋ ਬਾਈਡਨ ਨੂੰ ਤਾਂ ਫਿਰ ਜਿਹੜਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੈ ਉਹਨੇ ਸਹੁੰ ਚੁਕਾਈ। ਲੇਕਿਨ ਜਿਹੜੀ ਗੱਲ ਜੋ ਬਾਈਡਨ ਨੇ ਕਹੀ ਕਿ ਕਦੇ 108 ਸਾਲ ਪਹਿਲਾਂ ਇਸੇ ਵਾਸ਼ਿੰਗਟਨ 'ਚ ਹਜ਼ਾਰਾਂ ਲੋਕ ਇਕੱਠੇ ਹੋਏ ਸੀ ਕਿ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਦੇਣਾ, ਪਰ ਅੱਜ ਜਿਹੜੀ ਹੈ ਵਾਈਸ ਪ੍ਰੈਜ਼ੀਡੈਂਟ ਜਿਹੜੀ ਉਹ ਲੇਡੀ ਹੈ, ਔਰ ਉਹਨਾਂ ਨੇ ਉਸ ਨੂੰ ਟ੍ਰਿਬਿਊਟ ਦਿੱਤੀ ਆਪਣੀ ਉਸ
ਸਪੀਚ ਦੇ ਉਸ ਪਾਰਟ ਦੇ ਵਿੱਚ। ਅੱਛਾ ਸੋ ਇਹ ਵੀ ਇੱਕ ਸਿਸਟਮ ਦੀ ਬਿਊਟੀ। ਔਰ ਜਦੋਂ ਤੁਸੀਂ ਓਵਰਆਲ ਸਾਰੇ ਪ੍ਰੋਗਰਾਮ ਨੂੰ ਦੇਖਦੇ ਹੋ ਕਿ ਕਿਵੇਂ ਇੱਕ 22 ਸਾਲਾ ਬੱਚੀ ਜਿਹੜੀ ਅਫਰੀਕਨ ਅਮਰੀਕਨ ਓਰੀਜਨ ਦੀ ਪੋਇਟ ਲੌਰੀਏਟ ਜਾਂ ਜਿਹਦਾ ਸੰਬੰਧ ਲਾਸ ਏਂਜਲਸ ਨਾਲ ਹੈ, ਉਹ ਐਜ਼ ਏ ਪੋਟ ਔਰ ਪੋਇਟ ਸ਼ਾਇਰ, ਉਸ ਦੀ ਰੈਕਗਨੀਸ਼ਨ ਹੈ ਆਲਰੇਡੀ, ਉਸ ਨੂੰ ਅਵਾਰਡ ਮਿਲੇ ਹੋਏ ਨੇ। ਔਰ ਉਸ ਨੂੰ ਚੁਣਿਆ ਗਿਆ ਸੀ ਕਿ ਉਹਨੇ ਜਿਹੜਾ ਇਸ ਮੌਕੇ ਦੇ ਉੱਤੇ ਨਜ਼ਮ ਲਿਖੀ, ਬੇਸ਼ੱਕ ਨਜ਼ਮ ਥੋੜ੍ਹੀ ਲੰਬੀ ਸੀ ਪਰ ਜਿਵੇਂ ਉਹਨੇ ਡਿਲੀਵਰ ਕੀਤੀ। ਔਰ ਕੁਝ ਚੀਜ਼ਾਂ ਜਿਹੜੀਆਂ ਨੇ ਤੁਸੀਂ ਦੇਖਦੇ ਹੋ ਕਿ ਅਮਰੀਕਾ 'ਚ ਹੀ ਮੁਮਕਿਨ ਹੋ ਸਕਦਾ ਹੈ। ਮੈਂ ਜਦੋਂ ਕਈ ਵਾਰੀ ਦੇਖਦਾ ਸੀ, ਜਦੋਂ ਇਹਨਾਂ ਦੀਆਂ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈਆਂ ਬਾਈਡਨ ਵਰਸਸ ਜਿਹੜਾ ਟਰੰਪ ਦੀ, ਕਿ ਕਈ ਵਾਰ ਬਾਈਡਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਿਸੇ ਲਫ਼ਜ਼ ਦੇ ਉੱਤੇ ਜਾ ਕੇ ਥਥਲਾ ਜਾਂਦਾ ਸੀ। ਤਾਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਇਹ 올ਡ ਏਜ ਕਰਕੇ ਕਈ ਵਾਰ ਉਹ ਇੱਕ ਦੇ ਉੱਤੇ ਦੂਸਰਾ ਜੁਮਲਾ ਚੜ੍ਹ ਕੇ ਔਰ ਉਹਨੂੰ ਫਿਰ ਕਰੈਕਟ ਕਰਦਾ ਸੀ। ਪਰ ਅੱਜ ਜਦੋਂ ਮੈਂ ਉਹ ਵੇਰਵਾ ਦੇਖ ਰਿਹਾ ਸੀ ਕਿ ਜਿਸ ਅਫਰੀਕਨ ਅਮਰੀਕਨ ਬੱਚੀ ਨੇ ਜਿਹੜਾ ਉਹ ਨਜ਼ਮ ਪੜ੍ਹੀ, ਕਿ ਵੀ ਉਸ ਦੇ ਬਚਪਨ ਦੇ ਵਿੱਚ ਸਪੀਚ ਡਿਫੈਕਟ ਸੀ, ਬੋਲ ਜਿਹੜਾ ਡਿਲੀਵਰ ਕਰਨ ਦਾ ਪ੍ਰੋਪਰ ਨਹੀਂ ਸੀ, ਔਰ ਉਹਨੇ ਇਸ ਨੂੰ ਕੀਤਾ। ਔਰ ਫਿਰ ਉਹਦੇ 'ਚ ਹੀ ਮੈਂਸ਼ਨ ਸੀ ਕਿ ਐਕਚੁਅਲੀ ਜੋ ਬਾਈਡਨ ਅਤੇ ਉਸ ਬੱਚੀ 'ਚ ਵੀ ਇਹ ਸਿਮਿਲੈਰਿਟੀ ਹੈ ਕਿ ਜੋ ਬਾਈਡਨ ਵੀ ਜਿਹੜਾ ਉਹ ਸਪੀਚ ਡੈਫੀਸ਼ੈਂਸੀ ਸੀ ਉਸ ਦੇ ਬਚਪਨ ਦੇ ਵਿੱਚ, ਔਰ ਉਹਨੇ ਜਿਹੜਾ ਕਿ ਹੁਣ ਇਹ ਅਮਰੀਕਾ 'ਚ ਹੀ ਹੋ ਸਕਦਾ, ਅਦਰਵਾਈਜ਼ ਸਾਡੇ ਤਾਂ ਕੋਈ ਮਾੜਾ ਮੋਟਾ ਥੱਥਾ ਹੋਏ ਜਾਂ ਗੂੰਗਾ ਤਾਂ ਚਲੋ ਦੂਰ ਦੀ ਗੱਲ ਹੈ, ਜਾਂ ਅਦਰ ਵੇ ਅਰਾਊਂਡ ਹੋਏ, ਉਹ ਤਾਂ ਉਸ ਕੰਪਲੈਕਸ ਦੇ ਨਾਲ ਹੀ ਮਾਰ ਦਿੰਦੇ ਨੇ। ਲੇਕਿਨ ਇਹ ਅਮਰੀਕਾ 'ਚ ਹੀ ਪੋਸੀਬਲ ਹੈ ਕਿ ਕਮਲਾ ਹੈਰਿਸ ਜਿਹਦੀ ਮਾਂ ਆਈ ਬਿਲਕੁਲ ਕੈਨੇਡਾ ਪੜ੍ਹਾਈ ਲਈ ਆਈ, ਔਰ ਇੱਥੋਂ ਦੀ ਬ੍ਰੋਕਨ ਫੈਮਿਲੀ, ਔਰ ਕਿਵੇਂ ਬੱਚਿਆਂ ਨੂੰ ਰੇਜ਼ ਕੀਤਾ, ਔਰ ਕਮਲਾ ਹੈਰਿਸ ਨੇ ਵੀ ਰਾਈਟਲੀ ਆਪਣੀ ਮਾਂ ਨੂੰ ਵੀ ਯਾਦ ਕੀਤਾ ਇਸ ਮੌਕੇ ਦੇ ਉੱਤੇ। ਸੋ ਇਹ ਕੁਝ ਫੈਕਟਰ ਜਿਹਨੂੰ ਤੁਸੀਂ ਹਿਊਮਨ ਇੰਟਰਸਟ ਸਟੋਰੀ ਦੇ ਤੇ ਉੱਤੇ ਵੀ ਦੇਖਦੇ ਹੋ, ਪਰ ਇੱਕ ਨੇਸ਼ਨ ਦੀ ਖੂਬਸੂਰਤੀ ਦੇ ਤੌਰ ਤੇ ਵੀ ਦੇਖਦੇ ਹੋ। ਔਰ ਜਦੋਂ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਅਮਰੀਕਾ ਦੀਆਂ ਫਾਊਂਡੇਸ਼ਨਸ ਮਜ਼ਹਬੀ ਲਾਈਨ ਦੇ ਉੱਤੇ ਨੇ, ਇਸ ਦੇ ਪਿਲਗ੍ਰਿਮਸ ਇੱਥੇ ਆਏ ਇਸ ਲਈ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਏ, ਕਾਨਸਟੀਟਿਊਸ਼ਨ ਹੋਏ, ਬਿਲ ਆਫ ਰਾਈਟਸ ਹੋਏ, ਜਾਂ ਈਵਨ ਇਹਨਾਂ ਦੀ ਕਰੰਸੀ ਹੋਏ ਇਨ ਗੋਡ ਵੀ ਟਰਸਟ, ਉਹ ਸਾਰਾ ਕਿਉਂਕਿ ਇਹ ਬਿਲਕੁਲ ਪਾਰਟ ਹੈ ਫਰਾਂਸ ਦੇ ਜਿਹੜਾ ਉਹਨਾਂ ਦਾ ਰੈਵੋਲੂਸ਼ਨ ਸੀ ਜਿਹੜਾ ਇਕਨੋਮਿਕਲ ਬੇਸ ਤੇ ਹੋਇਆ, ਔਰ ਉਹ ਧਰਮ ਦੇ ਖਿਲਾਫ ਰਾਦਰ ਬਗਾਵਤ ਸੀ। ਸੋ ਇਹੀ ਅਸੀਂ ਦੇਖਿਆ ਕਿ ਵੀ ਅੱਜ ਵੀ ਇਕੱਲਾ ਦੋਨੋਂ ਹੀ ਜਿਹੜੇ ਨੇ ਬਾਈਡਨ ਔਰ ਕਮਲਾ ਹੈਰਿਸ, ਔਰ ਉਹਨਾਂ ਦੇ ਨਾਲ ਹਾਊਸ ਸਪੀਕਰ ਦੂਜੇ ਸਭ ਤੋਂ ਪਹਿਲਾਂ ਚਰਚ ਗਏ ਔਰ ਉੱਥੇ ਪ੍ਰੇਅਰ ਕੀਤੀ, ਫਿਰ ਜਿਹੜਾ ਉਹ ਬਾਈਬਲ ਦੇ ਉੱਤੇ ਹੱਥ ਰੱਖ ਕੇ ਜਿਹੜਾ ਸਹੁੰ ਚੁੱਕਣ ਦੀ ਗੱਲ। ਔਰ ਇਸ ਦੇ ਨਾਲ ਨਾਲ ਈਵਨ ਜਦੋਂ ਕਿ ਉਸ ਦੀ ਬਿਗਨਿੰਗ ਹੁੰਦੀ ਹੈ ਉਹ ਵੀ ਪ੍ਰੇਅਰ ਦੇ ਨਾਲ ਹੁੰਦੀ ਹੈ, ਔਰ ਜਿਹੜੀ ਕਲੋਜ਼ਿੰਗ ਦੇ ਲਈ ਵੀ ਸੈਰੇਮਨੀ ਦੀ ਜਿਹਨੂੰ ਬੈਨੇਡਿਕਸ਼ਨ ਕਹਿੰਦੇ ਨੇ ਫਾਈਨਲ ਵਰਡ, ਉਹ ਡੈਲਾਵੇਅਰ ਦੇ ਇੱਕ ਅਫਰੀਕਨ ਅਮਰੀਕਨ ਜਿਹੜਾ ਪੈਸਟਰ ਸੀ ਉਸ ਨੇ ਡਿਲੀਵਰ ਕੀਤਾ। ਔਰ ਇਹ ਵੀ ਉਹਨੇ ਕਿਹਾ ਕਿ ਵੀ 30 ਸਾਲ ਤੋਂ ਮੇਰਾ ਦੋਸਤ ਹੈ ਬਾਈਡਨ, ਔਰ ਜਿਵੇਂ ਜਿਸ ਹਾਲਾਂ ਉਹ ਵੀ ਪ੍ਰੇਅਰ ਹੀ ਹੁੰਦੀ ਹੈ ਕਿ ਰੱਬ ਨੂੰ ਤੁਸੀਂ ਕਹਿ ਰਹੇ ਹੋ, ਪਰ ਉਹਦੇ 'ਚ ਤੁਸੀਂ ਅਮਰੀਕਾ ਦੀਆਂ ਸਟਰੈਂਥਸ ਔਰ ਵੀਕਨੈਸਿਸ ਦੋਨਾਂ ਨੂੰ ਹੀ ਉਸ ਪ੍ਰੇਅਰ ਦੇ ਵਿੱਚ ਵੀਵ ਕੀਤਾ ਹੋਇਆ ਸੀ। ਔਰ ਬੜੀ ਖੂਬਸੂਰਤ ਬੈਨੇਡਿਕਸ਼ਨ ਸੀ ਕਿ ਭਾਈ ਕਿਵੇਂ, ਔਰ ਮੁੱਕਦੀ ਗੱਲ ਕਿ ਭਾਈ ਅਸੀਂ ਨਫ਼ਰਤ ਛੱਡਣੀ ਹੈ, ਰੱਬ ਨੇ ਸਾਨੂੰ ਪਿਆਰ ਸਿਖਾਇਆ, ਹਰ ਚੀਜ਼ ਇਨ ਅਬੰਡੈਂਸ ਦਿੱਤੀ ਹੈ, ਔਰ ਅਸੀਂ ਫੈਲੋ ਹਿਊਮਨ ਬੀਇੰਗਸ ਦੀਆਂ ਕੀ। ਸੋ ਇਹ ਜਿਹੜੇ ਸਾਰੇ ਆਸਪੈਕਟ ਨੇ। ਬਾਕੀ ਤਾਂ ਲੇਡੀ ਗਾਗਾ ਨੇ ਕੀ ਪਹਿਰਾਵਾ ਪਹਿਨਿਆ ਸੀ, ਉਹਨੇ ਜਿਹੜਾ ਉਹ ਨੈਸ਼ਨਲ ਐਂਥਮ ਗਾਇਆ, ਜਾਂ ਦੂਸਰਿਆਂ ਨੇ ਕੀ ਪਰਫਾਰਮ ਕੀਤਾ। ਔਰ ਤੁਸੀਂ ਦੇਖੋ ਵੀ ਇੱਕ ਸਿਸਟਮ ਦਾ, ਔਰ ਕਿਵੇਂ ਫੌਜ ਨੂੰ ਜਿਹੜਾ ਮਾਣ, ਝੰਡਾ ਜਿੱਥੇ ਅਮਰੀਕਨ ਝੰਡਾ ਹੁੰਦਾ ਉੱਥੇ ਮਿਸਿੰਗ ਇਨ ਐਕਸ਼ਨ ਵਾਲਾ ਵੀ ਫਲੈਗ ਨਾਲ ਹੁੰਦਾ ਹੈ। ਔਰ ਓਵਰਆਲ ਬੇਸ਼ੱਕ ਸਿੰਪਲ ਸੈਰੇਮਨੀ ਸੀ, ਕਿਉਂਕਿ ਮੈਂ ਆਪਣੇ ਅਮਰੀਕਾ ਆਉਣ ਤੋਂ ਬਾਅਦ ਪਹਿਲੀ ਜਿਹੜੀ ਹੈ ਪ੍ਰੈਜ਼ੀਡੈਂਟ ਕਲਿੰਟਨ ਔਰ ਹਿਲਰੀ ਕਲਿੰਟਨ ਓਪਨ ਦੇ ਵਿੱਚ ਜਿਹੜਾ ਜਿਹਦੇ ਲੱਖਾਂ ਲੋਕ ਸੀ ਔਰ ਯੰਗ ਕਪਲ, ਔਰ ਉਹ ਦੇਖਿਆ ਹੋਇਆ। ਸੋ ਉਸ ਲਿਹਾਜ਼ ਨਾਲ ਵੀ, ਔਰ ਉਸ ਸਾਰੇ 'ਚ ਬੜਾ ਜਿਹੜਾ ਛੋਟਾ ਸਮਾਗਮ ਸੀ, ਪਰ ਉਹਦੇ 'ਚ ਇੱਕ ਡਿਗਨਿਟੀ, ਇੱਕ ਸੈਂਸ ਆਫ ਪ੍ਰਾਈਡ, ਔਰ ਘੱਟੋ ਘੱਟ ਜਿਵੇਂ ਉਹ ਕਿਹਾ ਜਾਂਦਾ ਵੀ ਆਲ ਇਜ਼ ਵੈਲ ਦੈਟ ਐਂਡਸ ਵੈਲ, ਭਾਵੇਂ ਉਹ ਸਾਰੀਆਂ ਇਕੱਲੀਆਂ ਹਿਕਅਪਸ ਹੀ ਨਹੀਂ ਸੀ ਕਿ ਕੁਛ ਚੋਂ
ਅਮਰੀਕਾ ਹੀ ਨਹੀਂ ਸਾਰੀ ਦੁਨੀਆ ਗੁਜ਼ਰੀ, ਦੁਨੀਆ ਗੁਜ਼ਰੀ। ਲੇਕਿਨ ਅੱਜ ਇਹ ਜਿਹੜਾ ਪਾਰਟ ਹੈ ਕਿ ਅੱਜ ਤੋਂ 46ਵਾਂ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਉਹਨਾਂ ਦਾ ਕਰੀਅਰ ਸ਼ੁਰੂ ਹੋਇਆ ਔਰ ਉਹਨਾਂ ਦੀ ਪਰਫਾਰਮੈਂਸ ਚੈਲੰਜਸ ਬਹੁਤ ਨੇ। ਔਰ ਪ੍ਰੈਜ਼ੀਡੈਂਟ ਟਰੰਪ ਵੀ ਅੱਜ ਸਵੇਰੇ ਜਾਂਦੇ ਜਾਂਦੇ ਵੀ ਉਹ ਆਪਣੀ ਉਹ 에ਅਰ ਫੋਰਸ ਵਾਲੇ ਜਿਹੜਾ 에ਅਰਪੋਰਟ ਤੋਂ ਨੂੰ ਸਲਾਮੀ ਲੈ ਕੇ ਔਰ ਦੂਜਾ ਜਿਹੜਾ ਹਾਲਾਂ ਉਹਨੂੰ ਪੈਂਸ ਨੂੰ ਕਹਿੰਦਾ ਸੀ ਤੂੰ ਆ ਮੈਨੂੰ ਛੱਡਣ, ਉਹਨੂੰ ਕਿਹਾ ਵੀ ਮੈਂ ਤਾਂ ਉਧਰ ਸਹੁੰ ਚੁਕਾਣੀ। ਸੋ ਮਾਈਕ ਪੈਂਸ ਨੇ ਘੱਟੋ ਘੱਟ ਆਪਣਾ ਰੈਪੂਟੇਸ਼ਨ ਸੇਵ ਕੀਤਾ ਔਰ ਨਹੀਂ ਤਾਂ ਬਿਲਕੁਲ ਹੋਰ ਪਾਸੇ ਗੱਲ ਚਲੀ ਜਾਣੀ ਸੀ। ਸੋ ਟਰੰਪ ਸਾਹਿਬ ਜਿਹੜੇ ਨੇ ਉਹ ਮੈਲਾਨੀਆ ਨੂੰ ਲੈ ਕੇ ਫਲੋਰੀਡਾ ਪਹੁੰਚ ਗਏ ਔਰ ਆਉਣ ਵਾਲੇ ਦਿਨਾਂ 'ਚ ਕੀ ਅਨਫੋਲਡ ਹੁੰਦਾ ਹੈ। ਔਰ ਹਾਲਾਂ ਉਹਨਾਂ ਨੇ ਪਿਛਲੇ 24 ਘੰਟੇ 'ਚ ਆਪਣੇ ਜਿੰਨੇ ਯਾਰ ਬਾਸ਼ੇ ਸਾਰੇ ਸੀ ਉਹਨਾਂ ਨੂੰ ਪਾਰਡਨ ਦੇਈ ਗਏ, ਜਿਨ੍ਹਾਂ ਨੂੰ ਕੋਈ ਫਰਾਡ 'ਚ ਕੋਈ ਜੇਲ੍ਹ ਹੋਈ ਸੀ, ਕੋਈ ਕਨਵਿਕਟ ਸੀ, ਕਿਸੇ ਦਾ ਟਰਾਇਲ ਚੱਲ ਰਿਹਾ ਸੀ, ਪਰ ਆਪਣੇ ਆਪ ਨੂੰ ਅਜੇ ਮਾਫੀ ਨਹੀਂ ਦਿੱਤੀ ਉਹਨਾਂ ਨੇ। ਹੁਣ ਉਹ ਆਉਣ ਵਾਲੇ ਪੀਰੀਅਡ ਸੈਨੇਟ ਦੇ ਵਿੱਚ ਇੰਪੀਚਮੈਂਟ ਟਰਾਇਲ ਹੋਏਗਾ ਕਿ ਵੀ ਕੀ ਰਿਪਬਲਿਕਨ ਜਿਹੜੇ ਨੇ ਉਹ 2/3 ਮੈਜੋਰਟੀ ਚਾਹੀਦੀ ਹੈ ਸੈਨੇਟ 'ਚ ਇੰਪੀਚ ਕਰਨ ਲਈ, ਕਿਉਂਕਿ ਇਸ 'ਤੇ ਡਿਪੈਂਡ ਕਰੇਗਾ। ਲੇਕਿਨ ਕੁੱਲ ਮਿਲਾ ਕੇ ਜਿਹੜਾ ਅੱਜ ਦਾ ਇਹ ਪਾਰਟ ਹੈ ਇਹ ਇੱਕ ਗ੍ਰੇਸਫੁਲ ਔਰ ਦੁਨੀਆ ਭਰ 'ਚ ਜਿਹਨੂੰ ਸਾਈ ਆਫ ਰਿਲੀਫ ਰਿਹਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਉਹਨਾਂ ਦੀ ਪਹਿਲੇ 15 ਆਰਡੀਨੈਂਸਿਸ ਦਾ ਜ਼ਿਕਰ ਜਿਵੇਂ ਅਸੀਂ ਕੱਲ੍ਹ ਵੀ ਕੀਤਾ ਸੀ ਕਿ ਉਹਨਾਂ ਨੇ ਆਰਡੀਨੈਂਸਿਸ ਦੇ ਨਾਲ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੇ ਆਦੇਸ਼ ਨੇ ਜਾਂ ਉਸ ਦੀਆਂ ਜਾਂਦੇ ਜਾਂਦੇ ਜੋ ਉਹਨੇ ਕੀਤਾ ਉਹਨੂੰ ਅਨਡੂ ਕਰਨਾ, ਜਿਹਨੂੰ ਰੋਲ ਬੈਕ ਕਹਿੰਦੇ ਨੇ ਪੋਲੀਟੀਕਲ ਜ਼ਬਾਨ ਦੇ ਵਿੱਚ। ਉਸ ਦੇ ਵਿੱਚ ਜਿਹੜੇ 15 ਐਗਜ਼ੈਕਟਿਵ ਆਰਡਰ ਨੇ, ਜਿਹੜੀ ਮੈਕਸੀਕੋ ਦੇ ਨਾਲ ਵਾਲ ਬਣਨ ਦੀ ਗੱਲ ਹੈ, ਕਲਾਈਮੇਟ ਦੇ ਉੱਤੇ, ਹੈਲਥ ਦੇ ਉੱਤੇ ਔਰ 6 ਮੁਸਲਿਮ ਮੈਜੋਰਟੀ ਮੁਲਕਾਂ ਦੇ ਲੋਕਾਂ ਦੇ ਉੱਤੇ ਇੱਥੇ ਆਉਣ 'ਤੇ ਪਾਬੰਦੀ, ਉਸ ਸਾਰੇ ਨੂੰ ਅਨਡੂ ਕਰਨ ਦੀ ਲਾਈਨ ਹੈ। ਔਰ ਇਹਦੇ 'ਤੇ ਅਸੀਂ ਫਿਰ ਗੱਲ ਕਰਾਂਗੇ ਕਿ ਭਾਈ ਕੀ ਕੀ ਹੋਇਆ ਔਰ ਇਹਦੇ ਕੀ ਇਫੈਕਟ ਹੋਣਗੇ। ਪਰ ਜਿਹੜੀ ਉਹਨਾਂ ਦੀ ਮੇਨ ਪ੍ਰੈਜੈਂਟੇਸ਼ਨ ਸੀ, ਸਪੀਚ ਸੀ, ਉਹਦੇ 'ਚ ਉਹਨਾਂ ਨੇ ਜਿੱਥੇ ਪੂਰਾ ਵਰਬੇਟਮ ਸੀ ਲੇਕਿਨ ਹਰ ਚੀਜ਼ ਇਨ ਪਲੇਸ ਔਰ ਕੋਈ ਵੀ ਲਫ਼ਜ਼ ਜਿਹੜਾ ਹੈ ਉਸ ਦੇ ਵਿੱਚ ਤੁਹਾਨੂੰ ਬਿਟਰਨੈਸ ਨਹੀਂ ਸੀ। ਹਾਲਾਂ ਜੋ ਕੁਝ ਕੈਪੀਟਲ ਹਿੱਲ 'ਤੇ ਹੋਇਆ ਉਹ ਰਿਫਲੈਕਸ਼ਨ ਸਪੀਚ ਦੇ ਵਿੱਚ ਪੂਰੀ ਸੀ। ਔਰ ਉਹਦੇ ਨਾਲ ਨਾਲ 2 ਟਰਮਸ ਮੇਰਾ ਖਿਆਲ ਹੈ ਵੀ ਪਹਿਲੀ ਵਾਰ ਇਹ ਫਿਕਰੇ ਜਾਂ ਇਹ ਫਰੇਜ਼ ਕਿਸੇ ਅਮਰੀਕਨ ਪ੍ਰੈਜ਼ੀਡੈਂਟ ਨੇ ਯੂਜ਼ ਕੀਤੇ ਹੋਣਗੇ ਆਪਣੀ ਇਨੋਗਰਲ ਸਪੀਚ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਵਾਈਟ ਸੁਪਰਾਮੈਸਿਸ ਔਰ ਡੋਮੈਸਟਿਕ ਟੈਰਰਿਜ਼ਮ, ਕਿਉਂਕਿ ਅਸੀਂ 9/11 ਤੋਂ ਬਾਅਦ ਦੇਖਦੇ ਹਾਂ ਜਿਹੜੇ ਪ੍ਰੈਜ਼ੀਡੈਂਟ ਆ ਉਹਨੂੰ ਵੱਡਾ ਚੈਲੰਜ ਇੰਟਰਨੈਸ਼ਨਲ ਟੈਰਰਿਜ਼ਮ ਜਾਂ ਦੂਸਰੀਆਂ ਜਥੇਬੰਦੀਆਂ ਦੇ ਨਾਂ ਨਾਲ ਹੁੰਦਾ ਸੀ। ਇਸ ਵਾਰ ਇਹਦੇ ਮੈਂਸ਼ਨ ਦੀ ਥਾਂ 'ਤੇ ਕਿਉਂਕਿ ਅਮਰੀਕਾ ਦੇ ਸਾਹਮਣੇ ਜਿਹੜਾ ਵੱਡਾ ਚੈਲੰਜ ਹੈ ਉਹ ਵਾਈਟ ਸੁਪਰੈਮਿਸਿਸ ਜ਼ਾਹਰ ਹੈ, ਨਸਲਵਾਦ ਜਿਹੜਾ ਟਰੰਪ ਨੇ ਜਿਹਨਾਂ ਨੂੰ ਪ੍ਰਾਊਡ ਬॉयਜ਼ ਦੀ ਪਿੱਠ ਠੋਕੀ। ਸੋ ਇਹ ਇੱਕ ਬੜੀ ਅਹਿਮੀਅਤ ਵਾਲੀ ਉਹਨਾਂ ਦਾ ਸੀ ਕਿ ਜਿਹਦੇ 'ਚ ਉਹਨਾਂ ਨੇ ਜਦੋਂ ਨਫ਼ਰਤ ਦੀ ਔਰ ਡਿਵਾਈਡ ਦੀ ਗੱਲ ਕੀਤੀ ਤੇ ਉਹਨਾਂ ਦਾ ਔਰ ਜੋ ਕੁਛ ਕੈਪੀਟਲ ਹਿੱਲ 'ਤੇ ਹੋਇਆ ਜਾਂ ਜੋ ਵੀ ਅੰਦਰੂਨੀ ਤੌਰ ਦੇ ਉੱਤੇ ਇਸ ਵੇਲੇ ਸਫਬੰਦੀ ਹੋ ਰਹੀ ਹੈ ਨਸਲ ਦੇ ਨਾਂ ਦੇ ਉੱਤੇ, ਉਸ ਨੂੰ ਡੋਮੈਸਟਿਕ ਟੈਰਰਿਜ਼ਮ ਦਾ ਨਾਂ ਦਿੱਤਾ ਗਿਆ ਔਰ ਇਹ ਪ੍ਰੈਜ਼ੀਡੈਂਟ ਬਾਈਡਨ ਨੇ ਇਸਤੇਮਾਲ ਕੀਤਾ। ਔਰ ਅੱਜ ਦੀ ਜੇ ਉਹਨਾਂ ਦੀ ਸਪੀਚ ਦਾ ਕੇਂਦਰੀ ਜਾਂ ਸੈਂਟਰਲ ਨੁਕਤਾ ਕਹਿਣਾ ਹੋਏ ਤੇ ਉਹਨਾਂ ਨੇ ਵਿਕਟਰੀ ਆਫ ਡੈਮੋਕ੍ਰੇਸੀ ਇਸ ਨੂੰ ਕਿਹਾ। ਐਡਰੈਸ 'ਚ ਉਹਨਾਂ ਨੇ ਕਿਹਾ ਕਿ ਵੀ ਦਿਸ ਇਜ਼ ਅਮਰੀਕਾਜ਼ ਡੇ, ਦਿਸ ਇਜ਼ ਡੈਮੋਕ੍ਰੇਸੀਜ਼ ਡੇ, a day of history and hope of renewal and resolve, ਕਿ ਅਸੀਂ ਜਮਹੂਰੀਅਤ ਉਸ ਦਾ ਇੱਕ ਨਵਾਂ ਯੁੱਗ ਔਰ ਉਸ ਦੀ ਦਾਓ through a crucible for the ages America has been tested, a new and America has risen to the challenge, ਕਿ ਜਿਵੇਂ ਬਾਰ-ਬਾਰ ਅਮਰੀਕਾ ਨੂੰ ਟੈਸਟ ਕੀਤਾ ਜਾਂਦਾ, ਇੱਕ ਵਾਰ ਫੇਰ ਟੈਸਟ ਕੀਤਾ ਗਿਆ ਅਮਰੀਕਾ ਮੌਕੇ ਦੇ ਮੁਤਾਬਕ ਸਮੇਂ ਦੇ ਹਾਣ ਦਾ ਹੋਇਆ। Today we celebrate the triumph not of a candidate but of a cause of democracy. The people, the will of the people has been heard and the will of the people has been heeded. So ਉਹਨਾਂ ਨੇ ਇਹਨੂੰ ਆਪਣੀ ਜਿੱਤ ਦੇ ਤੌਰ ਤੇ ਨਹੀਂ, ਉਹਨਾਂ ਨੇ ਕਿਹਾ ਜਮਹੂਰੀਅਤ ਅਮਰੀਕਾ ਦੇ ਲੋਕਾਂ ਦੀ ਵਿਲ ਔਰ ਅਮਰੀਕਾ ਦੀਆਂ ਵੈਲਿਊਜ਼ ਦੀ ਵਿਲ ਦੇ ਤੌਰ ਤੇ ਹੋਇਆ। ਔਰ ਅਗਲਾ ਉਹਨਾਂ ਦਾ ਜਿਹੜਾ ਸਾਰਾ ਹੀ ਪੈਰਾਗ੍ਰਾਫ ਸੀ ਉਹ ਉਹਨਾਂ ਨੇ ਡੈਮੋਕ੍ਰੇਸੀ ਦੇ ਉੱਤੇ ਹੀ ਰੱਖਿਆ
ਕਿ ਭਾਈ ਇਹ ਸਾਡਾ ਡੈਮੋਕ੍ਰੇਸੀ ਪ੍ਰਵੇਲ ਕਰੇਗੀ ਔਰ ਇਸ ਹੈਲੋਡ ਗਰਾਊਂਡ ਤੇ ਇਸ ਜਿਹੜੀ ਹੈ ਮੁਬਾਰਕ ਥਾਂ ਦੇ ਉੱਤੇ, ਪਵਿੱਤਰ ਥਾਂ ਦੇ ਉੱਤੇ ਜਿੱਥੇ ਕੁਛ ਦਿਨ ਪਹਿਲਾਂ ਵਾਇਲੈਂਸ ਹੋਈ, ਅਸੀਂ ਜਿਹੜਾ ਇਹ ਕਹਿ ਰਹੇ ਹਾਂ ਕਿ ਵੀ ਕਮ ਟੂਗੈਦਰ ਐਜ਼ ਵਨ ਨੇਸ਼ਨ ਅੰਡਰ ਗੋਡ indivisible to carry out the peaceful transfer of power as we have for more than 2 centuries। ਕਿ ਜਿਵੇਂ 2 ਸਦੀਆਂ ਤੋਂ ਜ਼ਿਆਦਾ ਤੋਂ ਪੀਸਫੁਲ ਟਰਾਂਸਫਰ ਹੁੰਦੀ ਸੀ, ਅੱਜ ਵੀ ਇਹਦੇ ਬਾਵਜੂਦ ਕਿ ਹਿੰਸਾ ਹੋਈ ਅਸੀਂ ਇਹਨੂੰ ਪੀਸਫੁਲੀ ਕਰ ਰਹੇ। ਔਰ ਫਿਰ ਉਹਨਾਂ ਨੇ, ਕਿਉਂਕਿ 3 ਐਕਸ ਪ੍ਰੈਜ਼ੀਡੈਂਟ, ਐਕਸ ਲਫ਼ਜ਼ ਮੈਂ ਫਿਰ ਯੂਜ਼ ਕੀਤਾ, ਉਹਨਾਂ ਨੇ ਪ੍ਰੀਡੈਸੈਸਰ ਹੀ ਕਿਹਾ ਕਿ ਮੇਰੇ ਤੋਂ ਪਹਿਲਾਂ, ਕਿਉਂਕਿ ਜਿਮੀ ਕਾਰਟਰ ਉਹ ਤਾਂ 96-97 ਸਾਲ ਦੇ ਨੇ, ਉਹ ਤਾਂ ਨਹੀਂ ਸੀ ਆ ਸਕਦੇ, ਲੇਕਿਨ ਬਾਈਡਨ ਨੇ ਆਪਣੀ ਇਨੌਗਰਲ ਐਡਰੈਸ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਕਿ ਵੀ ਮੇਰੀ ਕੱਲ੍ਹ ਹੀ ਉਹਨਾਂ ਨਾਲ ਗੱਲ ਹੋਈ ਹੈ, ਉਹਨਾਂ ਨੇ ਆਪਣੀਆਂ ਵਿਸ਼ੇਸ ਦਿੱਤੀਆਂ। ਫਿਰ ਉਹਨਾਂ ਨੇ ਜਿਹੜੇ ਪ੍ਰੈਜ਼ੀਡੈਂਟ ਕਲਿੰਟਨ, ਬਰਾਕ ਓਬਾਮਾ ਔਰ ਪ੍ਰੈਜ਼ੀਡੈਂਟ ਬੁਸ਼, ਉਹ ਜਿਹੜੇ ਕਿ ਫਸਟ ਲੇਡੀਜ਼ ਦੇ ਨਾਲ ਆਏ ਹੋਏ ਸੀ, ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਔਰ ਫਿਰ ਉਹਨਾਂ ਨੇ ਜਿਹੜਾ ਜਦੋਂ ਉਹਨਾਂ ਨੇ ਓਥ ਲਈ ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਜਿਹੜੀ ਓਥ ਹੈ ਇਹ ਸਭ ਤੋਂ ਪਹਿਲਾਂ ਜਾਰਜ ਵਾਸ਼ਿੰਗਟਨ ਨੇ ਲਈ ਸੀ। ਪਰ ਜਿਹੜੀ ਅਮਰੀਕਾ ਦੀ ਸਟੋਰੀ ਹੈ ਉਹ ਕੋਈ ਇੱਕ ਬੰਦੇ ਦੀ ਸਟੋਰੀ ਨਹੀਂ ਹੈ, ਬਟ ਇਹ all of us, on we the people who seek a more perfect union. This is a great nation, we are good people, and over the centuries through storm and strife, in peace and war, we have come so far, but we still have far to go। So ਉਹਨਾਂ ਨੇ ਸਾਰਾ ਜਿਹੜਾ ਥੀਮ ਸੀ ਉਹ ਯੂਨੀਫਾਈਂਗ, ਔਰ ਉਹਨਾਂ ਨੇ ਉਹਦੇ 'ਚ ਕਿਹਾ ਕਿ ਵੀ ਬੇਸ਼ੱਕ ਇਹ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਕਿ ਤੁਸੀਂ ਡਿਸਐਗਰੀ ਕਰ ਸਕਦੇ ਹੋ, ਜਿਨ੍ਹਾਂ ਨੇ ਮੈਨੂੰ ਨਹੀਂ ਵੀ ਵੋਟਾਂ ਪਾਈਆਂ ਮੈਂ ਉਹਨਾਂ ਦਾ ਵੀ ਪ੍ਰੈਜ਼ੀਡੈਂਟ ਹੈ। ਔਰ ਇਹ ਟੂਗੈਦਰਨੈਸ ਦਾ ਮੈਸੇਜ, ਔਰ ਅਸੀਂ ਟੂਗੈਦਰ ਸਾਡੇ ਸਾਹਮਣੇ ਚੈਲੰਜਸ ਨੇ। we'll press forward with speed and urgency, for we have much to do in this winter of peril and significant possibility, much to do, much to heal, much to restore, much to build and much to gain। ਕਿ ਅਸੀਂ ਅਜੇ ਬਹੁਤ ਹੀਲਿੰਗ ਵੀ ਕਰਨੀ ਹੈ, ਗੇਨ ਵੀ ਕਰਨਾ ਹੈ। ਔਰ ਇਹ ਜਿਹੜੇ ਨੇ ਅੱਜ ਜਿਸ ਅਸੀਂ ਮਰਹਲੇ 'ਚੋਂ ਗੁਜ਼ਰ ਰਹੇ ਹਾਂ ਇਹ ਬੜੇ ਸਾਡੇ ਲਈ ਡਿਫਿਕਲਟ ਟਾਈਮ ਨੇ, ਪਰ ਇਹ once in a century virus that silently stalks the country has taken as many lives in 1 year as in all of the World War II। ਉਹਨਾਂ ਨੇ 4 ਲੱਖ ਡੈਥਸ ਦੀ ਜ਼ਿਕਰ ਕੀਤਾ ਕੋਵਿਡ-19 ਨਾਲ। ਉਹਨਾਂ ਨੇ ਕਿਹਾ ਵੀ ਜਿੰਨੇ ਸੈਕੰਡ ਵਰਲਡ ਵਾਰ 'ਚ ਨਹੀਂ ਸੀ ਮਰੇ ਉਨੇ ਜਿਹੜੇ ਨੇ ਵਾਇਰਸ ਨਾਲ ਮਰੇ ਨੇ। ਔਰ ਉਹਨਾਂ ਨੇ ਆਪਣੀ ਸਪੀਚ ਰੋਕ ਕੇ 1 ਮਿੰਟ ਦੀ ਸਾਇਲੈਂਸ ਉਹਨਾਂ ਨੇ ਕਿਹਾ ਉਹਨਾਂ ਦੇ ਲਈ ਜਿਹੜੇ ਇਸ ਕੋਵਿਡ-19 ਕਰਕੇ ਮਰੇ, ਔਰ ਉਹਨਾਂ ਦੀ ਜਿਹੜੀ ਹੈ ਪੀਸ ਦੇ ਲਈ ਉਹਨਾਂ ਦੀ ਰੂਹਾਂ ਦੀ ਔਰ ਫੈਮਲੀਜ਼ ਦੀ ਸਪੋਰਟ, ਇਹ ਵੀ ਇੱਕ ਬਹੁਤ ਚੰਗਾ ਜੈਸਚਰ ਸੀ। ਫਿਰ ਉਹਨਾਂ ਨੇ ਲੌਸਿਸ ਦੀ ਗੱਲ ਕੀਤੀ ਕਿ ਵੀ ਅਮਰੀਕਾ ਲੰਘ ਕਿਸ ਹਾਲ 'ਚੋਂ ਰਿਹਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਮਿਲੀਅਨਸ ਆਫ ਜੌਬਸ ਹੈਵ ਬੀਨ ਲੋਸਟ, hundreds of thousands of businesses closed, a cry for racial justice, some 400 years in the making moves us, the dream of justice for all will be deferred no longer, a cry for survival comes from the planet itself, a cry that can't be any more desperate or any more clear now। और ਉਹਦੇ 'ਚ ਉਹਨਾਂ ਨੇ ਫਿਰ ਅੱਗੋਂ challenges, political extremism, ਵਾਈਟ ਸੁਪਰਾਮੇਸੀ, ਡੋਮੈਸਟਿਕ ਟੈਰਰਿਜ਼ਮ, ਔਰ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਵੀ ਮਸਟ ਕਨਫਰੰਟ ਦੈਮ ਐਂਡ ਵੀ ਵਿਲ ਡਿਫੀਟ। ਇਹ ਸਾਰੇ ਚੈਲੰਜਸ ਸਾਡੇ ਸਾਹਮਣੇ ਨੇ। ਔਰ ਸਭ ਤੋਂ ਵੱਡਾ ਮੈਸੇਜ ਅਗੇਨ ਉਹ ਵਾਪਸ ਮੁੜੇ ਕਿ ਕਿਵੇਂ ਜਿਹੜਾ ਬ੍ਰਿੰਗਿੰਗ ਪੀਪਲ ਟੂਗੈਦਰ ਟੂ ਓਵਰਕਮ ਥੀਸ ਚੈਲੰਜਸ, ਟੂ ਰੀਸਟੋਰ ਦਾ ਸੋਲ ਐਂਡ ਸਿਕਿਉਰ ਦਾ ਫਿਊਚਰ ਆਫ ਅਮੈਰੀਕਾ ਰਿਕੁਆਇਰਸ ਸੋ ਮਚ ਮੋਰ ਦੈਨ ਵਰਡਸ। It requires the most elusive of all things in a democracy, unity। ਔਰ ਉਹਦੇ 'ਚ ਉਹਨਾਂ ਨੇ ਕਿਹਾ ਫਿਰ ਅਬਰਾਹਿਮ ਲਿੰਕਨ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ 1863 'ਚ ਉਹਨਾਂ ਨੇ ਜਦੋਂ ਐਮਾਂਸੀਪੇਸ਼ਨ ਪ੍ਰੋਕਲਾਮੇਸ਼ਨ ਕੀਤੀ ਜਿਹਦੇ ਥੱਲੇ ਸਲੇਵਰੀ ਦਾ ਐਂਡ ਕੀਤਾ, ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਪੈਨ ਜਿਹੜਾ ਪੇਪਰ ਦੇ ਉੱਤੇ ਲਿਖਿਆ ਤਾਂ ਉਹਨਾਂ ਨੇ ਕਿਹਾ ਐਗਜ਼ੈਕਟਲੀ ਲਿੰਕਨ ਦੇ ਲਫ਼ਜ਼ ਉਹਨਾਂ ਨੇ ਕੋਟ ਕੀਤੇ, if my name ever goes down in history, it will be for this act and my whole soul is in it। ਕਿ ਵੀ ਮੈਂ ਲਿੰਕਨ ਨੇ ਕਿਹਾ ਸੀ ਕਿ ਵੀ ਜੇ ਮੈਨੂੰ ਕਦੇ ਇਤਿਹਾਸ ਯਾਦ ਰੱਖੇਗਾ ਤਾਂ ਇਸ ਕੰਮ ਲਈ,
ਔਰ ਮੇਰੀ ਕਿਉਂਕਿ ਇਹਦੇ 'ਚ ਮੇਰੀ ਰੂਹ ਹੈ, ਮੈਂ ਇਹ ਚਾਹੁੰਦਾ ਸੀ, ਇਹ ਉਹਨਾਂ ਨੇ ਕੋਟ ਕਰਕੇ ਕਿਹਾ ਅੱਛਾ ਕਿ ਵੀ ਅੱਜ ਮੈਂ ਜਦੋਂ ਗੱਲ ਕਰ ਰਿਹਾ ਤੇ ਮੇਰੀ ਸਾਰੀ ਰੂਹ ਜਿਹੜੀ ਹੈ ਇਸ ਜਨਵਰੀ ਡੇ ਦੀ ਇਹਦੇ 'ਚ ਹੈ, ਮੇਰੀ ਸਾਰੀ ਸੋਲ ਇਹਦੇ 'ਚ ਹੈ, ਬ੍ਰਿੰਗਿੰਗ ਅਮਰੀਕਾ ਟੂਗੈਦਰ, uniting our people, uniting our nation, and I ask every American to join me in this cause, uniting to fight the foes we face. ਅੱਛਾ ਕਿਹੜੇ ਸਾਡੇ ਦੁਸ਼ਮਣ ਨੇ ਜਿਨ੍ਹਾਂ ਨਾਲ ਅਸੀਂ ਲੜਨੇ? ਐਂਗਰ, resentment and hatred, extremism, lawlessness, violence, disease, joblessness and hopelessness. ਅੱਛਾ ਕਿ ਇਹ ਸਾਰੇ ਸਾਡੇ ਦੁਸ਼ਮਣ ਨੇ। ਸੋ ਇਹ ਜਿਹੜਾ ਮੈਸੇਜ ਸੀ ਉਹਨਾਂ ਨੇ ਕਿਹਾ ਕਿ ਵੀ ਵਿਦ ਯੂਨਿਟੀ ਵੀ ਕੈਨ ਡੂ ਗ੍ਰੇਟ ਥਿੰਗਸ, ਇੰਪੋਰਟੈਂਟ ਥਿੰਗਸ। ਔਰ ਇਸ ਸਾਰੇ 'ਚ ਉਹਨਾਂ ਨੇ ਯੂਨਿਟੀ ਦੇ ਉੱਤੇ ਹੀ ਪੂਰਾ ਉਹਨਾਂ ਨੇ ਕਿਹਾ ਕਿ ਵੀ ਕੁਝ ਲੋਕ ਇਹ ਵੀ ਕਹਿਣਗੇ ਕਿ ਸਪੀਕਿੰਗ ਆਫ ਯੂਨਿਟੀ ਕੈਨ ਸਾਊਂਡ ਟੂ ਸਮ ਲਾਈਕ ਏ ਫੁਲਿਸ਼ ਫੈਂਟੈਸੀ ਥੀਸ ਡੇਜ਼, ਕਿ ਵੀ ਇਮੈਜਿਨ ਕਿ ਇੰਨੀ ਸੁਸਾਇਟੀ ਡਿਵਾਈਡ ਕਰ ਦਿੱਤੀ ਹੈ ਕਿ ਕਿਹੜੀ ਯੂਨਿਟੀ ਦੀ ਤੁਸੀਂ ਗੱਲ ਕਰਦੇ ਹੋ। ਪਰ ਉਹਨਾਂ ਨੇ ਕਿਹਾ ਕਿ ਵੀ ਨਹੀਂ, ਦਾ ਬੈਟਲ ਇਜ਼ ਪੈਰੀਨੀਅਲ ਐਂਡ ਵਿਕਟਰੀ ਇਜ਼ ਨੈਵਰ ਸਿਕਿਉਰ। ਪਰ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਵੀ ਅਮਰੀਕਾ ਦੇਖੋ, ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਔਰ ਮੈਂ ਦੇਖ ਰਿਹਾ ਵੀ ਮੈਨੂੰ ਲੱਗਾ ਜਿਵੇਂ ਮੈਂ ਲਿਖੀ ਹੁੰਦੀ ਹੈ ਸਪੀਚ ਉਹਨਾਂ ਨੇ ਕਿਹਾ ਵੀ ਅਸੀਂ ਅਮਰੀਕਾ ਥਰੂ ਸਿਵਲ ਵਾਰ, ਗ੍ਰੇਟ ਡਿਪਰੈਸ਼ਨ, ਵਰਲਡ ਵਾਰਸ, 9/11 ਥਰੂ ਸਟਰਗਲ, ਸੈਕਰੀਫਾਈਸ, ਸੈਟਬੈਕ, ਅਸੀਂ ਉਹ ਸਾਰੇ 'ਚੋਂ ਨਿਕਲੇ ਹਾਂ। ਇਨ ਈਚ ਆਫ ਆਵਰ ਮੋਮੈਂਟਸ ਐਨਫ ਆਫ ਅਸ have come together to carry all of us forward, and we can do that now. History, faith and reason show the way of unity. ਇਹ ਹੈ। ਪਰ ਇਹ ਸਾਡੇ ਲਈ ਵੀ, ਮੈਂ ਇਸ ਲਈ ਇਹਨਾਂ ਲਫ਼ਜ਼ਾਂ ਨੂੰ ਅਹਿਮੀਅਤ ਦਿੰਦਾ ਕਿ ਜਦੋਂ ਅਸੀਂ ਆਪਣੀ ਸਟਰਗਲ ਦੇਖ ਰਹੇ ਹਾਂ, ਸਿੱਖ ਕੌਮ ਦੇ, ਆਪਣੇ ਘਰ ਦੀ, ਪੰਜਾਬ ਦੀ ਧਰਤੀ ਦੇ ਕਿਸਾਨਾਂ ਦੀ, ਤੇ ਉਹਦੇ 'ਚ ਵੀ ਜਿਹੜੀ ਚੀਜ਼, ਜਿਹੜੇ ਇਹਨਾਂ ਨੇ 3 ਲਫ਼ਜ਼ ਕਹੇ, ਹਿਸਟਰੀ, ਫੇਥ ਐਂਡ ਰੀਜ਼ਨ ਸ਼ੋ ਦਾ ਵੇ, ਕਿ ਉਹਦੇ 'ਚ ਤੁਸੀਂ ਤਾਂ ਆਪਣੇ ਬੀਤੇ ਨੂੰ ਦੇਖਦੇ ਹੋ ਕਿ ਕਿੰਨਾ ਗਲੋਰੀਅਸ। ਉਹ ਅਮਰੀਕਨਾਂ ਨੂੰ ਯਾਦ ਕਰਵਾ ਰਹੇ ਨੇ ਕਿ 2.5 ਸਦੀਆਂ 'ਚ ਤੁਸੀਂ ਕਿੱਥੋਂ ਦੇ ਚੈਲੰਜਸ 'ਚੋਂ ਨਿਕਲੇ ਹੋ, ਪਰ ਸਟਰੋਂਗ ਹੋ ਕੇ ਨਿਕਲੇ ਹੋ। ਇਸੇ ਤਰ੍ਹਾਂ ਫੇਥ, ਰੱਬ ਦੇ ਉੱਤੇ ਜੇ ਫੇਥ ਹੈ ਫਿਰ ਤੁਹਾਡਾ ਆਪਣੀ ਡੈਸਟਨੀ 'ਤੇ ਫੇਥ ਹੈ ਕਿ ਤੁਸੀਂ ਚੇਂਜ ਕਰਨਾ ਉਹਨਾਂ ਔਖੇ ਹਾਲਾਤਾਂ ਨੂੰ। ਔਰ ਦਲੀਲ ਦੇ ਨਾਲ ਗੱਲ, ਸਿਰਫ ਅੰਨਾ ਜਿਹੜਾ ਕਿਸੇ ਦੀ, ਜਿਹਨੂੰ ਅਸੀਂ ਫੈਨੇਟਿਕ ਕੋਈ ਹੁੰਦਾ ਨਾ ਕਿ ਉਹ ਜਨੂਨ, ਕਿ ਜਿਹੜਾ ਕਹਿ ਰਿਹਾ ਜੀ ਮੈਂ ਹੀ ਹਾਂ, ਬਸ ਮੈਂ ਹੀ ਹਾਂ। ਰੀਜ਼ਨ, ਔਰ ਇਹੀ ਅਮਰੀਕਾ ਦੀ ਬਿਊਟੀ ਹੈ ਕਿ ਰੀਜ਼ਨ ਹੀ ਪ੍ਰਵੇਲ ਕਰੇ, ਔਰ ਇਹੀ ਡਿਬੇਟ, ਡਿਸਕਸ਼ਨ, ਡੈਮੋਕ੍ਰੇਸੀ, ਐਗਰੀ ਟੂ ਡਿਸਐਗਰੀ। ਔਰ ਫਿਰ ਉਹਨਾਂ ਨੇ ਲਵ ਦੇ ਉੱਤੇ ਆ ਕੇ ਫੋਕਸ ਕੀਤਾ ਕਿ ਵੀ ਅਸੀਂ ਇੱਕ ਦੂਜੇ ਨੂੰ ਆਪਣੇ ਐਡਵਰਸਰੀ ਨਾ ਸਮਝੀਏ ਪਰ ਆਪਣੇ ਗੁਆਂਢੀ ਸਮਝੀਏ। ਵੀ ਕੈਨ ਟ੍ਰੀਟ ਈਚ ਅਦਰ ਵਿਦ ਡਿਗਨਿਟੀ ਐਂਡ ਰਿਸਪੈਕਟ, ਵੀ ਕੈਨ ਜੁਆਇਨ ਫੋਰਸਿਸ, ਸਟਾਪ ਦਾ ਸ਼ਾਊਟਿੰਗ, ਲੋਅਰ ਦਾ ਟੈਂਪਰੇਚਰ। For without unity there is no peace, only bitterness and fury, no progress, only exhausting outrage. ਕਿ ਵੀ ਇਹ ਪਿਆਰ ਹੀ ਹੈ ਜਿਹਦੇ ਥੱਲੇ ਅਸੀਂ ਇਹ ਨਫ਼ਰਤ ਔਰ ਦੂਰੀਆਂ ਔਰ ਇਹ ਸਾਰਿਆਂ ਨੂੰ ਕਰ ਸਕਦੇ ਹਾਂ। ਜੇ ਅਸੀਂ ਇਹ ਨਹੀਂ ਕਰਾਂਗੇ ਤਾਂ ਫਿਰ ਇਹ ਸਟੇਟ ਆਫ ਕੇਓਸ ਬਣ ਜਾਂਦੀ ਹੈ। ਔਰ ਇਹ ਸਾਡੀ ਹਿਸਟੋਰਿਕ ਮੂਵਮੈਂਟ ਵੀ ਹੈ, ਕ੍ਰਾਈਸਿਸ ਦੀ ਚੈਲੰਜ ਵੀ ਹੈ, ਐਂਡ ਯੂਨਿਟੀ ਇਜ਼ ਦਾ ਪਾਥ ਫਾਰਵਰਡ, ਐਂਡ ਵੀ ਮਸਟ ਮੀਟ ਦਿਸ ਮੋਮੈਂਟ ਐਜ਼ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ। ਔਰ ਫਿਰ ਉਹਨਾਂ ਨੇ ਯਾਦ ਕਰਵਾਇਆ ਕਿ ਅਸੀਂ ਕੈਪੀਟਲ ਡੋਮ ਦੀ ਸ਼ੈਡੋ ਥੱਲੇ ਖੜੇ ਹਾਂ। ਇੱਥੋਂ ਹੀ ਕਦੇ ਡਾਕਟਰ ਮਾਰਟਨ ਲੂਥਰ ਕਿੰਗ ਨੇ ਐਡਰੈਸ ਕੀਤਾ ਸੀ, ਜਿਹਦਾ ਅਸੀਂ ਪੂਰੀ ਉਹਨਾਂ ਦੀ ਸਪੀਚ ਡਿਸਕਸ ਕੀਤੀ ਸੀ ਮਾਰਟਨ ਲੂਥਰ ਡੇ ਦੇ ਕਿੰਗ 'ਤੇ, ਉਹਨੂੰ ਵੀ ਉਹਨਾਂ ਨੇ ਰੈਫਰ ਕੀਤਾ। ਔਰ ਫਿਰ ਉਹਨਾਂ ਨੇ ਈਵਨ, ਕਿਉਂਕਿ ਇਹਨਾਂ ਦਾ ਪੈਟਰਨ ਸੇਂਟ ਜਿਸ ਕ੍ਰਿਸਚੀਅਨਿਟੀ ਦੀ ਬ੍ਰਾਂਚ ਨਾਲ ਇਹ ਸੰਬੰਧਿਤ ਨੇ, ਉਹ ਸੇਂਟ ਆਗਸਟੀਨ ਹੈ। ਤਾਂ ਉਹਨਾਂ ਨੇ ਸੇਂਟ ਆਗਸਟੀਨ ਨੂੰ ਕੋਟ ਕੀਤਾ ਕਿ many centuries ago, Saint Augustine, the saint of my church, wrote that the people was a multitude defined by common objects of their love, defined by the common objectives of their love. What are the common objects? We as Americans love that define us as Americans. I think we know opportunity, security, liberty, dignity, respect, honor and yes, the truth. So ਇਹ ਵੀ ਇੱਕ ਅੰਦਾਜ਼, ਇੱਕ ਤਰੀਕੇ ਨਾਲ ਉਹਨਾਂ ਨੇ ਸੇਂਟ ਆਗਸਟੀਨ ਨੂੰ ਵੀ ਟ੍ਰਿਬਿਊਟ ਦਿੱਤੀ ਕਿ ਅੱਜ ਉਹਨਾਂ ਦਾ ਬੱਚਾ ਜਿਹੜਾ ਉਹਨਾਂ ਦਾ ਪੈਟਰਨ ਸੇਂਟ ਹੈ ਉਹ ਅਮਰੀਕਾ 'ਚ ਉਸੇ ਯੂਨਿਟੀ ਔਰ ਪਿਆਰ ਦਾ ਸੁਨੇਹਾ ਦੇ ਰਿਹਾ ਜੋ ਇਹਨਾਂ ਇਸ ਸੰਤ ਨੇ ਦਿੱਤਾ। ਫਿਰ ਉਹਨਾਂ ਨੇ ਰੀਸੈਂਟ ਅਟੈਕਸ ਕਿ ਕਿਵੇਂ ਪੇਨਫੁਲ ਲੈਸਨ ਹੈ, ਔਰ ਇਹ ਸਾਡੇ ਲਈ ਇੱਕ ਦੁੱਖ ਦੀ ਘੜੀ ਵੀ ਰਹੀ ਹੈ
ਕਿਉਂਕਿ ਜਿਹੜਾ ਜਦੋਂ ਅਸੀਂ ਕਨਸਟੀਟਿਊਸ਼ਨ ਨੂੰ ਪਲੈਜ ਕਰਦੇ ਹਾਂ ਟੂ ਪ੍ਰੋਟੈਕਟ ਆਵਰ ਨੇਸ਼ਨ, ਇਹ ਫਿਰ ਸਾਡੀ ਫੋਰਮੋਸਟ ਡਿਊਟੀ ਹੁੰਦੀ ਹੈ ਟੂ ਡਿਫੈਂਡ ਦਾ ਟਰੂਥ ਐਂਡ ਡਿਫੀਟ ਦਾ ਲਾਈਜ਼। ਇੱਥੇ ਉਹਨਾਂ ਨੇ ਜਿਹੜਾ ਇਹ ਵੀ ਕਿਹਾ ਕਿ ਭਾਈ ਤਾਕਤ ਤੇ ਲਾਭ ਦੇ ਲਈ ਝੂਠ ਬੋਲੇ ਗਏ ਨੇ। ਸੋ ਉਹਨਾਂ ਨੇ ਟਰੰਪ ਦੇ ਉੱਤੇ ਥੋੜ੍ਹਾ ਜਿਹਾ ਅਜਾਇਬ ਕੀਤਾ। ਫਿਰ ਉਹਨਾਂ ਨੇ ਅਮਰੀਕਨਾਂ ਦੇ ਫਿਕਰ, ਉਹਨਾਂ ਨੇ ਕਿਹਾ ਕਿ ਭਾਈ ਹੈਲਥ ਕੇਅਰ ਕਿੱਥੇ ਜਾਏਗੀ, ਕਿਉਂਕਿ ਇਹ ਸਾਰੇ ਜਿਹੜੇ ਫਿਕਰ ਨੇ ਔਰ ਕਿਵੇਂ ਪਿਟਸ ਜਿਹੜਾ ਇਹ ਨਫ਼ਰਤ ਹੈ ਉਹਨੇ ਰੈੱਡ ਨੂੰ ਬਲੂ ਦੇ ਅਗੇਂਸਟ, ਰੂਰਲ ਵਰਸਸ ਅਰਬਨ, ਕੰਜ਼ਰਵੇਟਿਵ ਵਰਸਸ ਲਿਬਰਲ, ਇਹ ਸਾਰੇ ਚੈਲੰਜਸ ਸਾਨੂੰ ਸੁੱਟ ਦਿੱਤੇ ਨੇ। ਵੀ ਕੈਨ ਡੂ ਦਿਸ ਇਫ ਵੀ ਓਪਨ ਆਵਰ ਸੋਲਸ ਇਨਸਟੈਡ ਆਫ ਹਾਰਡਨਿੰਗ ਆਵਰ ਹਾਰਟਸ, ਕਿ ਆਪਣੇ ਅੰਦਰ ਨਫ਼ਰਤ ਦੇ ਨਾਲ ਤੰਗ ਦਿਲ ਕਰਨ ਨਾਲੋਂ ਆਪਣੇ ਦਿਲ ਖੋਲੀਏ। ਔਰ ਇਹ ਜਿਹੜਾ ਵੀ ਸ਼ੋ ਏ ਲਿਟਲ ਟੋਲਰੈਂਸ, ਹਿਊਮਿਲਿਟੀ, ਵੀ ਆਰ ਵਿਲਿੰਗ ਟੂ ਸਟੈਂਡ ਇਨ ਅਦਰ ਪਰਸਨਸ ਸ਼ੂਜ਼ ਐਜ਼ ਮਾਈ ਮੋਮ ਵੁੱਡ ਸੇ। ਆਪਣੀ ਮਾਂ ਨੂੰ ਵੀ ਉਹਨਾਂ ਕਿਹਾ ਵੀ ਮੇਰੀ ਮਾਂ ਇਹ ਕਹਿੰਦੀ ਸੀ ਕਿ ਕਿਸੇ ਨੂੰ ਕੁਛ ਕਹਿਣ ਤੋਂ ਪਹਿਲਾਂ ਉਹਦੇ ਪੈਰਾਂ ਦੇ ਵਿੱਚ ਜਿਹੜਾ ਉਹਦੀਆਂ ਜੁੱਤੀਆਂ ਦੇ ਵਿੱਚ ਪੈਰ ਪਾ ਕੇ ਦੇਖੋ। ਸੋ ਇਹ ਇੱਕ ਵੇ ਹੁੰਦਾ ਜਿਹਦੇ ਤੁਸੀਂ ਆਪਣਾ ਸਾਰੇ ਉਸ ਲਾਈਫ ਨੂੰ ਵੀ ਯਾਦ ਕਰਦੇ ਹੋ। ਔਰ ਅਖੀਰ 'ਚ ਉਹਨਾਂ ਨੇ ਇਹ ਅੱਜ ਉਹਨਾਂ ਦੀ ਲੰਬੀ ਹੈ ਕਿਉਂਕਿ ਉਹਨਾਂ ਨੇ ਹੋਰ ਵੀ ਹਾਊਸ ਔਰ ਸੈਨੇਟ ਦੇ ਚੈਲੰਜਸ ਦੀ ਗੱਲ ਕੀਤੀ। ਵਰਲਡ ਇਜ਼ ਵਾਚਿੰਗ, ਸੋ ਹੀਅਰ ਇਜ਼ ਮਾਈ ਮੈਸੇਜ ਟੂ ਦੋਜ਼ ਬਿਯੋਂਡ ਆਵਰ ਬਾਰਡਰਸ। America has been tested and we have come out stronger for it. We will repair our alliances and engage with the world once again, not to meet yesterday's challenges, but today's and tomorrow's challenges. And we will lead not merely by example of our power, but by the power of our example. ਇਹ ਉਹਨਾਂ ਨੇ ਆਊਟਸਾਈਡ ਵਰਲਡ ਨੂੰ ਦਿੱਤਾ ਕਿ ਭਾਈ ਜਿਹੜੇ ਅਲਾਇੰਸ ਟੁੱਟੇ ਨੇ ਜਿਹੜੇ ਸਾਰੇ, ਮੈਂ ਉਹਨਾਂ ਨੂੰ ਜੋੜਾਂਗਾ ਔਰ ਤੁਸੀਂ ਸਾਡੇ ਤੇ ਫੇਥ ਕਰੋ ਕਿ ਵੀ ਅਸੀਂ ਮਜ਼ਬੂਤ ਹੋ ਕੇ ਨਿਕਲਾਂਗੇ। ਔਰ ਫਿਰ ਉਹਨਾਂ ਨੇ ਸਾਰੇ ਹੀ ਫੈਲੋ ਅਮਰੀਕਨਸ ਨੂੰ ਇਹ ਕਹਿ ਕੇ ਕਿ ਫੈਲੋ ਅਮਰੀਕਨਸ, ਮੌਮਸ, ਡੈਡ, ਸਨਸ, ਡਾਟਰਸ, friends, neighbors, co-workers, we will honor them by becoming the people and the nation we can and should be. So I ask you, let us say a silent prayer for those who lost their lives, those left behind, and for our country. ਔਰ ਐਮਿਨ ਦੇ ਕਹਿ ਕੇ ਉਹਨਾਂ ਨੇ, ਜਿਵੇਂ ਮੈਂ ਕਿਹਾ ਕਿ ਵੀ ਉਹਨਾਂ ਨੇ ਪ੍ਰੇਅਰ ਜਿਹੜੀ ਹੈ ਸਾਇਲੈਂਟ, ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਵੀ ਇਹ ਟਾਈਮ ਬੋਲਡਨੈਸ ਦਾ ਹੈ। ਔਰ ਮੈਂ ਇਹ ਇਕਰਾਰ ਕਰਦਾ ਕਿ ਵੀ ਵਿਲ ਬੀ ਜੱਜਡ ਯੂ ਐਂਡ ਆਈ ਬਾਈ how we resolve these cascading crises of our era. We will rise to the occasion. Will we master this rare and difficult hour? उन्होंने सवाल किया। Will we meet our obligation and pass along a new and better world to our children? फिर उन्होंने कहा कि yes, ये जड़ा है ये द अमेरिकन स्टोरी अमरीका ने पहला भी अचीव किया और ये उन्होंने कहा कि भी ये साडे लई ये वड्डे challenges ने. Let us add our own work and prayers to the unfolding story of our great nation. If we do this, then when our days are through, our children and our children's children will say of us, they gave their best, they did their duty, they healed a broken land. उन्होंने कहा भी जे ਅਸੀਂ ਨਾ ਚੈਲੰਜਸ ਨੂੰ ਅਸੀਂ ਮੌਕੇ ਤੇ ਇਸ ਨੂੰ ਸੰਭਾਲਦੇ ਹਾਂ, ਯੂਨਿਟੀ ਦੇ ਨਾਲ ਮੁਲਕ ਨੂੰ ਵਾਪਸ ਸਟਰੈਂਥ ਵੱਲ ਤੋਰਦੇ ਹਾਂ, ਤੇ ਸਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਅੱਗੋਂ ਇਹ ਕਹਿਣਗੇ ਕਿ ਭਾਈ ਉਹਨਾਂ ਨੇ ਉਸ ਜਿਹੜਾ ਆਪਸ ਦੇ ਵਿੱਚ ਦਫਾੜ ਪਿਆ ਹੈ ਸੀ, ਬ੍ਰੋਕਨ ਲੈਂਡ ਲਫ਼ਜ਼ ਉਹਨਾਂ ਨੇ ਕਿਹਾ, ਉਸ ਨੂੰ ਜੋੜਿਆ। ਔਰ ਉਹਨਾਂ ਨੇ ਕਿਹਾ ਕਿ ਮਾਈ ਫੈਲੋ ਅਮਰੀਕਨਸ, ਆਈ ਕਲੋਜ਼ ਦਾ ਡੇ ਵੇਅਰ ਆਈ ਬਿਗੇਨ ਵਿਦ a sacred oath before God and all of you. I give you my word, I will always level with you. I'll defend the Constitution, I'll defend our democracy. ਕਿ ਮੈਂ ਜਿਸ ਸਹੁੰ ਦੇ ਨਾਲ ਅੱਜ ਦਾ ਸ਼ੁਰੂ ਕੀਤਾ ਸੀ, ਮੈਂ ਉਸ ਨਾਲ ਹੀ ਕਲੋਜ਼ ਕਰ ਰਿਹਾ ਕਿ ਮੈਂ ਰੱਬ ਇਸ ਗੱਲ ਦੀ ਸਾਖੀ, ਇਸ ਗੱਲ ਦਾ ਸਾਖੀ ਹੈ ਕਿ ਮੈਂ ਜਿਹੜਾ ਸਭ ਕੁਝ ਕਰਾਂਗਾ ਇਸ ਕਨਸਟੀਟਿਊਸ਼ਨ ਨੂੰ, ਆਇਨ ਨੂੰ ਡਿਫੈਂਡ ਕਰਨ ਦੇ ਲਈ, ਆਪਣੀ ਜਮਹੂਰੀਅਤ ਨੂੰ ਡਿਫੈਂਡ ਕਰਨ ਦੇ ਲਈ। ਆਈਲ ਡਿਫੈਂਡ ਅਮਰੀਕਾ ਐਂਡ ਆਈਲ ਗਿਵ all of you, keep everything I do in your service, thinking not of power but of possibilities, not of personal interest but of public good. ਔਰ ਅਖੀਰਲਾ ਉਹਨਾਂ ਦਾ ਪੈਰਾ ਸੀ, so with purpose and resolve we turn to those tasks of our time, sustained by faith, driven by conviction, and devoted to one another and the country we love with all our hearts. May God bless America
ਐਂਡ ਗੋਡ ਪ੍ਰੋਟੈਕਟ ਆਵਰ ਟਰੂਪਸ। ਜੀ ਸੋ ਇਹ ਬੜਾ ਜ਼ਰੂਰੀ ਹੁੰਦਾ ਹੈ ਅਮਰੀਕਾ ਦੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਹ ਫੌਜੀਆਂ ਨੂੰ ਕਿ ਭਾਈ ਉਹ ਦੇਸ਼ ਦੇ ਲਈ ਖਲੋਤੇ ਨੇ। ਔਰ ਇਹ ਜਦੋਂ ਜਿਉਂ ਹੀ ਐਂਡ ਕੀਤਾ, ਹਾਲਾਂ ਬਹੁਤ ਸਾਰੇ ਸੀਨ ਟੱਚਿੰਗ ਸੀ ਜਦੋਂ ਤੁਸੀਂ ਦੇਖਦੇ ਹੋ, ਲੇਕਿਨ ਮੇਰੇ ਲਈ ਸੀ ਕਿ ਜਦੋਂ ਜੋ ਬਾਈਡਨ ਦੀ ਡਾਟਰ, ਉਹ ਵੀ ਉਹਨਾਂ ਦਾ, ਕਿਉਂਕਿ ਜੋ ਬਾਈਡਨ ਦੀ ਲਾਈਫ ਆਪਣੀ ਵੀ ਇੱਕ ਟ੍ਰੈਜਿਕ ਲਾਈਫ ਰਹੀ ਹੈ ਅੱਛਾ ਕਿ ਜਦੋਂ ਸੈਨੇਟਰ ਬਣਿਆ ਪਹਿਲੀ ਵਾਰ 1970ਵਿਆਂ ਦੀ ਬਿਗਨਿੰਗ 'ਚ, ਔਰ ਉਹਨੇ ਸਹੁੰ ਚੁੱਕਣੀ ਸੀ ਅਜੇ, ਤੇ ਉਹਨਾਂ ਦੀ ਵਾਈਫ ਜਿਹੜੀ ਕਿ ਆਪਣਾ ਛੋਟੀ ਬੇਟੀ ਇੱਕ ਫਰੰਟ ਸੀਟ ਤੇ ਸੀ, ਦੋ ਮੁੰਡੇ ਪਿੱਛੇ ਬੈਠੇ ਸੀ, ਉਹਦੇ ਨਾਲ ਆ ਕੇ ਇੱਕ ਟੱਕਰ ਮਾਰੀ ਕਿਸੇ ਵਹੀਕਲ ਨੇ, ਅੱਛਾ ਔਰ ਉਹਦੀ ਵਾਈਫ ਦੀ ਵੀ ਡੈਥ ਹੋ ਗਈ, ਅੱਗੇ ਬੈਠੀ ਬੱਚੀ ਦੀ ਵੀ ਡੈਥ ਹੋਈ, ਪਿੱਛੇ ਬੈਠੇ ਦੋ ਬੱਚੇ ਸਰਵਾਈਵ ਕੀਤੇ ਸਨ। ਔਰ ਬਾਅਦ 'ਚ ਉਹਨਾਂ ਦੇ ਬੱਚਿਆਂ ਨੇ ਫਿਰ ਜਿਹੜਾ ਹੈ ਐਨਕਰੇਜ ਵੀ ਕੀਤਾ ਹੈ, ਜਿਹੜੇ ਹੁਣ ਇਹ ਵੀ ਬੀਬੀ ਡਾਕਟਰ ਹੈ ਜਿਲ ਬਾਈਡਨ, ਇਹਨਾਂ ਦੇ ਨਾਲ ਇਹ ਦੂਸਰੀ ਮੈਰਿਜ ਹੈ, ਔਰ ਇਸ 'ਚੋਂ ਜਿਹੜੀ ਹੈ ਉਹਨਾਂ ਦੀ ਬੱਚੀ ਹੈ, ਔਰ ਉਹਨੇ ਜਿਵੇਂ ਆਪਣੇ ਪਿਤਾ ਨੂੰ ਜਿਹੜਾ ਹੈ ਉਹ ਪਿਆਰ ਕੀਤਾ ਹੈ, ਔਰ ਉਹਨਾਂ ਦਾ ਪਹਿਲਾ ਬੇਟਾ, ਔਰ ਅਨਫੋਰਚੂਨੇਟਲੀ ਇੱਕ ਬੇਟਾ ਉਹਨਾਂ ਦਾ ਜਿਹੜਾ ਉਹ ਕੈਂਸਰ ਨਾਲ ਡੈਥ ਹੋਈ, ਨਹੀਂ ਤਾਂ ਹੁਣ ਇਹ 8 ਸਾਲ ਵਾਈਸ ਪ੍ਰੈਜ਼ੀਡੈਂਟ ਰਹੇ, ਔਰ ਉਦੋਂ ਸੀ ਕਿ ਇਹਨੇ ਪ੍ਰੈਜ਼ੀਡੈਂਟ ਲਈ ਬਾਈਡਨ ਨੇ ਰਨ ਕਰਨਾ ਸੀ, ਪਰ ਉਹ ਇੰਨੀ ਟ੍ਰੈਜਡੀ ਹੋਈ, ਔਰ ਉਹ ਮੁੰਡੇ ਇਹਨਾਂ ਦੇ ਦੋਵੇਂ ਵਕੀਲ ਨੇ। ਸੋ ਇਹ ਇੱਕ ਜਦੋਂ ਤੁਸੀਂ ਅਮਰੀਕਨ ਇਹ ਸਾਰੇ ਐਕਸਪੈਰੀਮੈਂਟ ਦੀ ਗੱਲ 2.5 ਸਦੀਆਂ ਦੇ ਕਰਦੇ ਹੋ, ਅਸੀਂ ਕ੍ਰਿਟਿਸਾਈਜ਼ ਵੀ ਕਰਦੇ ਹਾਂ, ਨੈਗੇਟਿਵਿਟੀਜ਼ ਵੀ ਕਰਦੇ ਹਾਂ, ਔਰ ਇਹ ਵੀ ਅਮਰੀਕਾ 'ਚ ਹੀ ਪੋਸੀਬਲ ਹੈ ਕਿ ਤੁਸੀਂ ਇੱਥੇ ਬੈਠ ਕੇ ਇੱਥੋਂ ਦੇ ਸਿਸਟਮ 'ਚ ਜੇ ਕੁਝ ਗਲਤ ਹੋ ਰਿਹਾ ਉਹਨੂੰ ਕਹਿ ਸਕਦੇ ਹੋ। ਇਹੀ ਬਿਊਟੀ ਹੈ। ਨਹੀਂ ਤਾਂ ਉੱਥੋਂ ਬੈਠਿਆਂ ਨੂੰ ਲੱਗਦਾ ਹੈ ਕਿ ਜੀ ਅੱਛਾ ਉੱਥੇ ਬੈਠ ਕੇ, ਕਿਉਂਕਿ ਉਸ ਖੌਫ ਔਰ ਡਰ ਦੇ ਮਾਹੌਲ ਦੇ ਵਿੱਚ ਭਾਵੇਂ ਜਮਹੂਰੀਅਤ ਦਾ ਝੰਡਾ ਚੁੱਕ ਕੇ ਉਹਨਾਂ ਨੇ ਆਪਣੇ ਆਪ ਨੂੰ ਲਪੇਟਿਆ ਹੋਇਆ ਇੰਡੀਆ ਨੇ, ਲੇਕਿਨ ਉੱਥੇ ਹਾਲ ਦੇਖ ਲਓ ਕੀ ਹੈ, ਤੁਹਾਡੀ ਪੋਸਟ ਕੋਈ ਆਈ ਨਹੀਂ ਤੇ ਆ ਕੇ ਛਾਪੇ ਪਏ ਨਹੀਂ, ਔਰ ਕਿਵੇਂ NIA ਨੇ 40 ਨੂੰ ਜਿਹੜਾ ਉਹ ਨੋਟਿਸ ਭੇਜੇ ਹੋਏ ਨੇ, ਕਿਉਂਕਿ ਉਹ ਕਿਸਾਨ ਨੇ ਜਾਂ ਕਿਸਾਨਾਂ ਦੀ ਹਮਾਇਤ 'ਚ ਖਲੋਤੇ ਨੇ। ਸੋ ਅਸੀਂ ਅਮਰੀਕਾ ਦੇ ਲਈ ਵੀ ਦੁਆ ਕਰਦੇ ਹਾਂ, ਗੋਡ ਬਲੈਸ ਅਮਰੀਕਾ, ਗੋਡ ਬਲੈਸ ਹੋਲ ਹਿਊਮਨ ਕਾਈਂਡ। ਔਰ ਅਸੀਂ ਆਸ ਕਰਦੇ ਹਾਂ ਕਿ ਜੋ ਬਾਈਡਨ ਕਮਲਾ ਹੈਰਿਸ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਦੁਨੀਆ 'ਚ ਕਨਫਰੰਟੇਸ਼ਨ ਵੱਲ ਨਾ ਜਾ ਕੇ ਜਿਹੜੇ ਜ਼ਖਮ ਨੇ ਉਹਨਾਂ ਜ਼ਖਮਾਂ ਦੇ ਉੱਤੇ ਮਲਮ ਲਾਣ ਦੇ ਹੋਣਗੇ। ਸੋ ਇਹਦੇ ਨਾਲ ਹੀ ਅਸੀਂ ਇਸ ਸੈਗਮੈਂਟ ਦੀ ਕਲੋਜ਼ਿੰਗ ਕਰਦੇ ਹਾਂ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ, ਔਰ TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0130 7th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@TV84 ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।